ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ ਆਸ਼ਕ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ, ਅੱਜ ਅਸੀਂ ਇੰਟਰਵਿਊ ਕਰਨ ਦੇ ਮਕਸਦ ਨਾਲ ਨਹੀਂ ਪੁੱਜੇ। ਅਸੀਂ ਇਸ ਕਰਕੇ ਇਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ, ਇਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਨੇ। ਕੋਈ ਨਾ ਕੋਈ ਆਪਣੇ ਮਕਸਦ ਲਈ ਲੜਦਾ, ਆਪਣੇ ਲਈ ਲੜਦਾ, ਆਪਣੇ ਘਰਦਿਆਂ ਲਈ ਲੜਦਾ, ਪਰ ਇਹਨਾਂ ਨੇ ਜਿਹੜੀ ਲੜਾਈ ਲੜੀ ਆ ਉਹ ਬਹੁਤ ਸਾਰੇ ਐਸੇ ਲੋਕਾਂ ਲਈ ਲੜੀ ਆ ਜਿਨ੍ਹਾਂ ਨੂੰ ਸ਼ਾਇਦ ਇਹ ਜਾਣਦੇ ਵੀ ਨਹੀਂ। ਇਹਨਾਂ ਨੇ ਲੜੀ, ਇਹਨਾਂ ਦੇ ਹਸਬੈਂਡ ਨੇ ਵੀ ਲੜੀ। ਉਹਨਾਂ ਤੋਂ ਬਾਅਦ ਇਹਨਾਂ ਨੇ ਉਹ ਮੋਰਚਾ ਸੰਭਾਲਿਆ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਨੂੰ ਮਿਲਦੇ ਹਾਂ ਅਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਲੈ ਕੇ ਚਰਚਾ, ਕਿਉਂਕਿ ਜੇ ਹਿਊਮਨ ਰਾਈਟ ਡੇ ਅੱਜ ਅਸੀਂ ਮਨਾ ਰਹੇ ਹਾਂ ਜਾਂ ਕਿਸੇ ਨੂੰ ਸਮਰਪਿਤ ਕਰਦੇ ਹਾਂ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਇਹ ਕਰਦੇ ਹਾਂ। ਬਹੁਤ ਲੋਕ ਸਪੋਰਟ ਵੀ ਕਰਦੇ ਨੇ, ਪਰ ਹੁਣ ਦੀ ਯੂਥ ਦੀ ਪੀੜ੍ਹੀ ਲਈ ਮੈਂ ਸਵਾਲ ਪੁੱਛਣਾ ਚਾਹੁੰਦਾ, ਭਾਈ ਜਸਵੰਤ ਸਿੰਘ ਖਾਲੜਾ ਹੋਣੀ ਹੈ ਕੌਣ ਸੀ? ਕੀ ਮਕਸਦ ਨਾਲ ਉਹ ਉਤਰੇ ਸਨ ਜਿਹੜੇ ਕਿ ਅੱਜ ਇੰਨੇ ਲੋਕ ਚਾਹਵਾਨ ਹੈਗੇ ਨੇ ਅਤੇ ਇੰਨਾ ਪਿਆਰ ਕਰਦੇ ਆ? ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰਾਂ ਦਾ ਮਸੀਹਾ ਜਿਹੜਾ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ, ਇਹ ਉਸ ਵੇਲੇ ਦੇ ਹਾਲਾਤਾਂ 'ਚੋਂ ਨਿਕਲਿਆ ਸ਼ਖਸ ਹੈ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਜਦੋਂ ਕੀੜੀ ਨੂੰ ਕਹਿੰਦੇ ਖੰਭ ਲੱਗ ਜਾਂਦੇ ਆ ਅਤੇ ਉਹ ਵੀ ਜਿਹੜਾ ਉੱਡਣਾ ਸ਼ੁਰੂ ਕਰ ਦਿੰਦੀ ਹੈ ਜੀ। ਉਸ ਵੇਲੇ ਦੇ ਹਾਲਾਤ ਇਹੋ ਜਿਹੇ ਸੀ ਕਿ ਸਾਡੇ ਪੋਲੀਟੀਸ਼ੀਅਨਾਂ ਨੇ ਰਲ ਕੇ ਅਤੇ ਸਾਡੀ ਜਿਹੜੀ ਕੌਮ ਦਾ ਨਸਲਕਾਸ਼ ਜਿਹੜਾ ਉਸ ਵੇਲੇ ਹੋ ਰਿਹਾ ਸੀਗਾ, ਉਹਦੇ ਨਾਲ ਐਡਮਿਨਿਸਟ੍ਰੇਸ਼ਨ ਪੁਲਿਸ ਰਲੀ ਹੋਈ ਸੀ ਔਰ ਪ੍ਰਸ਼ਾਸਨ ਵੀ ਰਲਿਆ ਹੋਇਆ ਸੀ। ਤਾਂ ਕੀ ਹੋ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਘਰ ਘਰ ਦੇ ਵਿੱਚੋਂ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਸਕੂਲਾਂ ਕਾਲਜਾਂ 'ਚ ਪੜ੍ਹਨ ਜਾਂਦੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਜੇਲ੍ਹਾਂ ਵਿੱਚੋਂ ਕੱਢ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਅਤੇ ਇਹ ਇੱਕ ਅਹਿਮ ਮਸਲਾ ਕਿ ਜਿਹੜੇ ਪੰਚਾਇਤਾਂ ਨੇ ਵੀ ਬੱਚੇ ਪੇਸ਼ ਕਰਾਏ ਸੀਗੇ, ਉਹਨਾਂ ਨੂੰ ਵੀ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਤਾ। ਔਰ ਉਸ ਵੇਲੇ ਦਾ ਸੱਚ ਇਹ ਸੀਗਾ ਕਿ ਸਾਰੇ ਲੋਕਾਂ ਨੂੰ ਪਤਾ ਸੀ ਕਿ ਬੱਚੇ ਜਿਹੜੇ ਇਸ ਤਰ੍ਹਾਂ ਗੁੰਮ ਹੋ ਰਹੇ ਆ, ਕਤਲੇਆਮ ਹੋ ਰਿਹਾ, ਔਰ ਲੋਕਾਂ ਨੂੰ ਪਤਾ ਸੀਗਾ ਕਿ ਇਸ ਪਿੰਡ ਦੇ ਵਿੱਚ ਅੱਜ ਝੂਠਾ ਪੁਲਿਸ ਮੁਕਾਬਲਾ ਹੋਇਆ। ਅਤੇ ਮੁਕਾਬਲੇ ਦਾ ਮਤਲਬ ਇਹ ਸੀਗਾ ਕਿ ਉਹ ਬੱਚੇ ਤਾਂ ਮਰ ਜਾਂਦੇ ਸੀਗੇ ਪਰ ਕੋਈ ਪੁਲਿਸ ਵਾਲਾ ਜ਼ਖਮੀ ਤੱਕ ਨਹੀਂ ਸੀ ਹੁੰਦਾ। ਇਹਨੂੰ ਲੋਕ ਝੂਠਾ ਪੁਲਿਸ ਮੁਕਾਬਲਾ ਦਾ ਨਾਂ ਦਿੱਤਾ ਜਾਂਦਾ ਸੀਗਾ ਕਿਉਂਕਿ ਉਹਨਾਂ ਦੇ ਤਸ਼ੱਦਦ ਵੀ ਹੋਏ ਹੁੰਦੇ ਸੀਗੇ। ਅਤੇ ਫਿਰ ਉਹਨਾਂ ਦੀਆਂ ਲਾਸ਼ਾਂ ਜਦੋਂ ਪਰਿਵਾਰਾਂ ਨੂੰ ਮਿਲਦੀਆਂ ਸੀ ਅਤੇ ਸਮਝ ਲੱਗਦੀ ਸੀ ਕਿ ਇਹ ਤਾਂ ਤੁਰਨ ਜੋਗੇ ਨਹੀਂ, ਇਹਨਾਂ ਦੇ ਭੱਜਣ ਦੇ ਤਾਂ ਕਾਰਨ ਹੀ ਕੋਈ ਨਹੀਂ। ਤਾਂ ਉਹ ਵੇਲਾ ਇੱਕ ਇਹੋ ਜਿਹਾ ਸੀਗਾ ਕਿ ਦੁਨੀਆ ਤਰਾਹ ਤਰਾਹ ਕਰਦੀ ਸੀ, ਪੰਜਾਬ ਸਾਰੇ 'ਚ ਅੱਗ ਬਲ ਰਹੀ ਸੀ ਉਸ ਵੇਲੇ। ਅਤੇ ਜਸਵੰਤ ਸਿੰਘ ਨੂੰ ਵੀ ਇਹ ਸਾਰਾ ਜਿਹੜਾ ਉਹ ਕੁਛ ਡਾਟਾ ਇਕੱਠਾ ਕਰ ਰਹੇ ਸੀਗੇ, ਪਰਿਵਾਰ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਸੀ ਕਿਉਂਕਿ ਉਹ ਇਸੇ ਇਲਾਕੇ 'ਚ ਦਿਨ ਰਾਤ ਵਿਚਰਦੇ ਸੀ ਕਿ ਵੀ ਸਾਡਾ ਬੱਚਾ ਨਹੀਂ ਲੱਭ ਰਿਹਾ, ਸਾਡਾ ਬਜ਼ੁਰਗ ਨਹੀਂ ਲੱਭ ਰਿਹਾ। ਤਾਂ ਜਸਵੰਤ ਸਿੰਘ ਨੂੰ ਇਹ ਬੜਾ ਮਤਲਬ ਵਰੀਡ ਹੀ ਸੀਗਾ। ਇਸ ਲਈ ਉਹਨਾਂ ਨੇ ਫਿਰ ਜਿਹੜਾ ਉਹ ਘਰਾਂ ਵਿੱਚ ਜਾ ਕੇ ਉਹ ਰਿਕਾਰਡ ਇਕੱਠਾ ਕਰਨਾ। ਭਾਈ ਜਸਵੰਤ ਸਿੰਘ ਉਹਨਾਂ ਦੇ ਜੇ ਆਪਾਂ ਪਿੱਛੇ ਜਾਈ ਰਿਕਾਰਡ 'ਤੇ ਤਾਂ ਉਹ ਇੱਕ ਬੈਂਕ ਜੌਬ ਕਰਨ ਵਾਲੇ ਇੱਕ ਬੰਦੇ ਸੀ, ਅਤੇ ਫਿਰ ਉਹਨਾਂ ਨੂੰ ਕਿਵੇਂ ਇੱਧਰ ਲੱਗਿਆ ਵੀ ਮੈਂ ਇਸ ਪਾਸੇ ਨੂੰ ਡਾਟਾ ਇਕੱਠਾ ਕਰਾਂ? ਕਿਉਂਕਿ ਕੋਈ ਹੁਣ ਬੈਂਕ ਦੀ ਗੱਲ ਕੀਤੀ ਆ, ਉਹ ਬੈਂਕ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਸੀ ਉਸ ਵੇਲੇ, ਅਤੇ ਉਹਨਾਂ ਦੇ 2 ਕਲੀਗ ਬੈਂਕ ਡਾਇਰੈਕਟਰ ਉਹ ਵੀ ਇਸ ਤਰ੍ਹਾਂ ਗੁੰਮ ਹੋ ਗਏ। ਔਰ ਜਦੋਂ ਇਹ ਸਰਦਾਰ ਪਿਆਰਾ ਸਿੰਘ ਸੁਲਤਾਨ ਨਾਂ ਦਾ ਸ਼ਖਸ ਸੀ, 60-65 ਸਾਲ ਦਾ ਸੀ, ਅਤੇ ਉਹਨੂੰ ਯੂਪੀ ਤੋਂ ਲਿਆ ਕੇ ਉਹਨਾਂ ਨੇ ਇੱਥੇ ਪੁਲਿਸ ਅਤੇ ਉਹਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਅਤੇ ਉਹਨਾਂ ਦੇ ਪਰਿਵਾਰ ਨਾਲ ਰਲ ਕੇ ਜਸਵੰਤ ਸਿੰਘ ਉਹਨਾਂ ਦੀ ਲਾਸ਼ ਲੱਭਣ ਗਏ, ਵੀ ਪਤਾ ਕਰਨ ਗਏ ਕਿ ਦਰਗਿਆਨਾ ਮੰਦਿਰ ਦੇ ਵਿੱਚ ਪਿਆਰਾ ਸਿੰਘ ਦੀ ਜਿਹੜਾ ਸੰਸਕਾਰ ਕੱਲ੍ਹ ਹੋਇਆ। ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ, ਉਹਨਾਂ ਦਾ ਪਰਿਵਾਰ ਚੰਗੀ ਵਾਕਫੀਅਤ ਵਾਲਾ ਪਰਿਵਾਰ ਸੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦਰਗਿਆਨਾ ਮੰਦਿਰ ਵਿੱਚ ਉਹਦਾ ਸੰਸਕਾਰ ਹੋ ਗਿਆ। ਜਦੋਂ ਉਹ ਪੁੱਛਣ ਵਾਸਤੇ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ ਤੇ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਰੋਜ਼ ਟਰੱਕ ਭਰ ਕੇ ਆਉਂਦੀਆਂ, ਇੱਥੇ ਤੇ ਰੋਜ਼ 8, 9, 10 ਕੋਈ ਗਿਣਤੀ ਨਹੀਂ ਆਉਂਦੀਆਂ, ਅਤੇ ਸਾਨੂੰ ਨਹੀਂ ਪਤਾ ਵੀ ਇਹ ਲਾਸ਼ ਕਿਹਦੀ ਹੁੰਦੀ ਹੈ, ਕਿਵੇਂ ਹੁੰਦੀ ਹੈ। ਤਾਂ ਇੱਕ ਜਿਹੜੇ ਉਹ ਸੰਸਕਾਰ ਕਰਨ ਵਾਲੇ ਮੁਲਾਜ਼ਮ ਸੀ, ਉਹਨੇ ਕਿਹਾ ਮਤਲਬ ਇੱਕ ਲਵਾਰਸ ਲਾਸ਼ਾਂ ਜਿਹੜੀਆਂ ਆਉਣੀਆਂ, ਬੇਪਛਾਣੀਆਂ ਲਾਸ਼ਾਂ, ਬੇਪਛਾਣੀਆਂ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਹੈ। ਤਾਂ ਉਹਨਾਂ ਨੇ ਫਿਰ ਇੱਕ ਰਜਿਸਟਰ ਸੀਗਾ ਉਹਨਾਂ ਕੋਲੇ, ਉਹਨਾਂ ਨੇ ਕਾਰਪੋਰੇਸ਼ਨ ਤੋਂ ਲੱਕੜ ਲੈਣੀ ਹੁੰਦੀ ਸੀਗੀ, ਅਤੇ ਉਹ ਰਜਿਸਟਰ ਜਿਹੜਾ ਮੇਨਟੇਨ ਕੀਤਾ ਸੀ, ਉਹ ਜਦੋਂ ਪੁਲਿਸ ਵਾਲਾ ਮੁਕਾਬਲਾ
ਬਣਾ ਕੇ ਲਿਆਉਂਦਾ ਸੀ, ਹੂੰ। ਉਹਦੇ ਵਿੱਚ ਉਹ ਲਿਖ ਦਿੰਦਾ ਸੀਗਾ ਕਿ ਇਹ ਬੰਦਾ, ਹੂੰ। ਇਹਦਾ ਇਹ ਨਾਂ, ਹੂੰ। ਉਹਦੇ ਫਾਦਰ ਦਾ ਨਾਮ ਲਿਖਿਆ ਸੀ, ਇਹ ਵੀ ਲਿਖਿਆ ਸੀ ਹੂੰ। ਕਿ ਕਿਹੜਾ ਥਾਣੇਦਾਰ ਹੂੰ। ਇਹ ਲਾਸ਼ ਲੈ ਕੇ ਆਇਆ। ਹੂੰ। ਤੇ ਅਖੀਰ ਦੇ ਵਿੱਚ ਉਹਨੂੰ ਕਿਉਂਕਿ ਚੋਰੀ ਛੁਪੇ ਜਿਹੜੇ ਸੰਸਕਾਰ ਹੋ ਰਹੇ ਸੀ, ਅਖੀਰ ਵਿੱਚ ਉਹਨਾਂ ਨੇ ਲਿਖਤਾ ਕਿ ਇਹ ਲਾਵਾਰਸ ਹੈ। ਐਡਰੈਸ ਸਭ ਕੁਝ ਆਇਡੈਂਟੀ ਹੋਣ ਤੋਂ ਬਾਵਜੂਦ ਵੀ ਉਹ ਲਾਵਾਰਸ ਵੀ ਸਭ ਕੁਝ ਤਾਂ ਲਿਖੀ ਬੈਠੇ ਆਂ ਤੇ ਹੁਣ ਇਹ ਲਾਸ਼ ਨਹੀਂ ਹੋ ਸਕਦੀ। ਉਹਨਾਂ ਨੇ ਆ ਕੇ ਫਿਰ ਸ਼ਮਸ਼ਾਨ ਘਾਟ ਚੋਂ ਆ ਕੇ ਫਿਰ ਉੱਥੇ ਗਏ ਤੇ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਨੇ ਨਾਲ ਉਹਨਾਂ ਰਜਿਸਟਰ, ਉਹਨਾਂ ਨੂੰ ਫੋਟੋਸਟੈਟ ਕਰਾ ਲਿਆ ਸਾਰਾ ਰਿਕਾਰਡ ਜੀ। ਤਾਂ ਫਿਰ ਉਹਨਾਂ ਨੇ ਜਦੋਂ ਰਿਕਾਰਡ ਉਹਨਾਂ ਨੇ ਪ੍ਰੈਸ ਵਿੱਚ ਇੱਕ ਰਿਲੀਜ਼ ਕੀਤੀ ਕਿ ਚੇਲਾ ਜਿਹੜੇ ਇਸ ਤਰ੍ਹਾਂ ਮੈਂ ਉਹਨਾਂ ਨੂੰ ਮੇਰੇ ਕੋਲੇ ਉਹਨਾਂ ਦਾ ਰਿਕਾਰਡ ਸ਼ਮਸ਼ਾਨ ਘਾਟ ਦਰਗਿਆਨਾ ਮੰਦਿਰ ਗਏ। ਫਿਰ ਉਹਨਾਂ ਨੂੰ ਲੱਗਿਆ ਵੀ ਜੇ ਇੱਥੇ ਆ ਤੇ ਫਿਰ ਤਰਨ ਪੱਟੀ ਦੇ ਵਿੱਚ ਵੀ ਇੱਕ ਕੁਛ ਹੈਗਾ, ਉਸ ਵੇਲੇ ਦਾ ਇਹ ਜ਼ਿਲ੍ਹਾ ਸੀ। ਤੇ ਫਿਰ ਜਦੋਂ ਉਹਨਾਂ ਨੇ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆਪ ਨੂੰ ਚੈਲੰਜ ਕਰਤਾ। ਇਸ ਗੱਲ ਨੇ ਕਿਹਾ ਨਹੀਂ, ਇਹ ਬੰਦਾ ਝੂਠ ਮਾਰਦਾ ਹੈ, ਕਿਉਂਕਿ KPSB ਸੀ ਮੌਕੇ ਦਾ, DGP ਮੌਕੇ ਦਾ DGP ਸੀ, ਉਹ ਸਾਰੀ ਜ਼ਿੰਮੇਵਾਰੀ ਉਹਦੇ ਤੇ ਮਾਰਦਾ ਹੀ ਲੱਭ ਰਿਹਾ। 3 ਸ਼ਮਰਥੀ ਬੱਚਾ ਸੀ ਉੱਥੇ, 1000 ਲਾਸ਼ਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਜੀ। ਹੁਣ ਆਇਡੈਂਟੀਫਾਈ ਹੋ ਗਈਆਂ, ਕੁਝ ਅੱਧੀਆਂ ਅਧੂਰੀਆਂ ਜਿਨ੍ਹਾਂ ਦਾ ਫਿਰ DGP ਨੂੰ ਚੈਲੰਜ ਫੌਰਨ ਕੰਮ ਕਰਦਾ ਕਹਿੰਦਾ ਜੀ ਉਹ ਦਿਹਾੜੀਆਂ ਕਰਦੇ ਆ ਤੇ ਜਾਂ ਉਹ ਬੈਗਰ ਆ ਜਾਂ ਬੰਗਲਾਦੇਸ਼ੀ ਬੰਦਾ ਸਾਹਮਣੇ ਵੜ ਡਿੱਗ ਸਕਦਾ ਇਹਦੇ ਨਾਲ। ਤਾਂ ਜਸਵੰਤ ਸਿੰਘ ਨੂੰ ਲੱਗਿਆ ਵੀ ਇਹ ਹੁਣ ਮੈਨੂੰ ਵੀ ਕੰਮ ਕਰ ਸਕਦਾ। ਉਹਨਾਂ ਨੇ ਫਿਰ ਉਸ ਵੇਲੇ ਇੱਕ ਪ੍ਰੈਸ ਦਿੱਤਾ ਜਿਹੜਾ ਅਸੀਂ ਕੋਰਟ ਦੇ ਵਿੱਚ ਵੀ ਲਾਇਆ। ਉਹਨਾਂ ਦੀ ਇੱਕ ਜਸਟ ਵਸੀਅਤ ਹੈ ਕੌਮ ਦੇ ਨਾਲ, ਇੱਕ ਵਸੀਅਤ ਹੈ। ਕੀ ਪ੍ਰੈਸ ਨੋਟ? ਹਾਂਜੀ ਮੈਂ ਦੱਸਦੀ ਹਾਂ। ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਇਹ ਕੰਮ ਪ੍ਰੋਫੈਸ਼ਨ ਦੇ ਤੌਰ ਤੇ ਨਹੀਂ ਕਰਦਾ, ਮੈਂ ਇਹ ਕੰਮ ਰਾਜਨੀਤੀ ਦੇ ਤੌਰ ਤੇ ਵੀ ਨਹੀਂ ਕਰਦਾ, ਕੰਮ ਮਨੁੱਖਤਾ ਦੇ ਭਲੇ ਲਈ ਕਰ। ਤੁਸੀਂ ਸਾਡੀ ਕੌਮ ਦੀ ਇੱਕ ਵਾਰੀ ਤੁਸੀਂ ਵਾਢੀ ਧਰੀ ਹੋਈ ਹੈ। ਤਾਂ ਉਹ ਜਦੋਂ ਇਹਨਾਂ ਨੇ ਇਹ ਗੱਲ ਕਹੀ ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਹਟਦਾ ਨਹੀਂ ਹੈ। ਤੇ ਜਸਵੰਤ ਸਿੰਘ ਨੇ ਵੀ ਸੋਚਿਆ ਕਿ ਕਰ ਸਕਦੇ ਆ, ਕਿਉਂਕਿ ਲੋਕ ਕਚਹਿਰੀ ਵਿੱਚ ਵੀ ਉਸੇ ਪ੍ਰੈਸ ਨੋਟ ਦਾ ਇੱਕ ਹਿੱਸਾ ਹੈ। ਉਹਨਾਂ ਨੇ ਮੈਂ ਕਾਨੂੰਨ ਵਿੱਚ ਜਾਊਂਗਾ, ਜੇ ਕਾਨੂੰਨ ਨਹੀਂ ਸੁਣਦਾ ਤੇ ਮੈਂ ਲੋਕ ਕਚਹਿਰੀ ਵੀ ਨਹੀਂ ਮੇਰੀ ਸੁਣਦੇ ਤੇ ਮੈਂ ਪ੍ਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ। ਇਹੋ ਜਾਣਾ ਪਿਆ। ਹਾਂਜੀ, ਤਿੰਨ ਗੱਲਾਂ ਬਨੇਵੇਂ ਵਾਪਰੀਆਂ ਪਏ। ਸੁਪਰੀਮ ਕੋਰਟ ਗਏ, ਹਾਈ ਕੋਰਟ ਗਏ, ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕੋਈ ਹੱਕ ਨਹੀਂ ਹੈ ਇਹਨਾਂ ਬਾਰੇ। ਗੱਲ ਲੋਕ ਗੁੰਮ ਹੋਏ ਆ, ਹੁਣ ਕੋਈ ਹੱਕ ਕੇਸ ਉਹ ਲੜਦਾ ਸੀ ਬੰਦਾ। ਫਿਰ ਜਦੋਂ ਇੱਥੇ ਇਹ ਗੱਲ ਹੋਈ ਤੇ ਉਹਨੇ KPS ਗਿੱਲ ਨੇ ਉਹਦੀ ਬਦਲੀ ਤਰਨ ਕਰਤੀ ਵੀ ਜਾਂ ਤੂੰ ਆਪਦੇ ਬਹਾਲਾ ਜਿਹੜੀਆਂ ਤੇਰੀਆਂ ਪਟੀਸ਼ਨ ਹੈ ਜਾਂ ਉਹਨਾਂ ਨੂੰ ਦਬਕਾ ਜਾਂ ਉਹਨਾਂ ਨੂੰ ਲਾਲਚ ਦੇ, ਜੋ ਵੀ ਕਰ। ਤੇ ਫਿਰ ਜਸਵੰਤ ਸਿੰਘ ਨੇ ਸੋਚਿਆ ਵੀ ਹੁਣ ਗੇਮ ਜਿਹੜੀ ਆ ਉਹ ਮੇਰੇ ਅਗੇਂਸਟ ਚੱਲ ਪਈ ਆ। ਉਹ ਫਿਰ ਕੈਨੇਡਾ ਦੀ ਧਰਤੀ ਤੇ ਗਏ, ਉੱਥੇ ਜਾ ਕੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਹ ਸਾਰਾ ਰਿਕਾਰਡ ਦੇ ਉਹ ਸਪੀਚ ਪਈ ਵੀ ਆ YouTube ਤੇ, ਅਸੀਂ ਸਾਰੇ ਸੁਣ ਸਕਦੇ। ਉਹ ਗੁਰੂ ਘਰ ਦੀ ਆ, ਗੁਰੂ ਘਰ ਪਬਲਿਕ 'ਚ ਵੀ ਸਾਰੀ ਗੱਲ ਕਹਿਤੀ ਤੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਕਹਿਤੀ। ਉੱਥੋਂ ਦੀ ਜਿਹੜੀ ਉਹ ਸੈਮੀਨਾਰ ਸੀ ਜਿੱਥੇ ਉਹ ਗਏ ਸੀ, ਉੱਥੋਂ ਦੀ ਹੈ ਹੀ ਉਹ ਮਨੁੱਖੀ ਅਧਿਕਾਰਾਂ ਤੇ ਸੀ। ਤੇ ਉੱਥੋਂ ਦੀ ਜਿਹੜੀ ਕੋਲਿਨ ਬੂਮਰ ਕੋਈ ਨਾਂ ਦੀ ਲੇਡੀ ਸੀ, ਉਸ ਵੇਲੇ MP ਸੀ, ਉਹਨੇ ਫਿਰ
ਇਹਨੂੰ ਇੰਡੀਆ ਨੂੰ ਪੁੱਛਿਆ, ਭਾਰਤ ਸਰਕਾਰ ਨੂੰ ਪੁੱਛਿਆ ਕਿ ਆਹ ਲੋਕ ਕੀ ਕਹਿ ਰਹੇ ਆ, ਤਾਂ ਇਹਨਾਂ ਨੇ ਫਿਰ ਸਮਝਿਆ ਵੀ ਹੁਣ ਇਸ ਬੰਦੇ ਨੂੰ ਖਤਮ ਕਰਨ ਵਿੱਚ ਹੀ ਭਲਾਈ ਆ। ਫਿਰ ਇਹ ਜਸਵੰਤ ਸਿੰਘ 1 ਮਹੀਨਾ ਹੀ ਹੋਇਆ ਸੀ ਉਹਨਾਂ ਨੂੰ ਉੱਥੋਂ ਆਇਆ। ਤੇ 25 ਆਪਾਂ ਗੱਲ ਕਰੀਏ 5000 ਉੱਥੇ ਲੱਗਿਆ, ਹੌਲੀ ਹੌਲੀ 25000 ਜਾਨੀ ਕਿ ਬੱਚੇ ਦਾ ਰਿਕਾਰਡ ਅਪਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ 13 ਜ਼ਿਲ੍ਹੇ ਸੀ ਉਸ ਵੇਲੇ, ਤੇ 13 ਜ਼ਿਲ੍ਹਿਆਂ ਦੇ ਵਿੱਚ ਜੇ ਇੱਕ 'ਚ 8000 ਹੈ ਤਾਂ ਤੁਸੀਂ ਗਿਣਤੀ 25000 ਤੋਂ ਤੇ ਇਹ ਉਹ ਰਿਕਾਰਡ ਸੀ ਜਿਹੜਾ ਕਿ ਮੜੀਆਂ ਦਾ ਔਨ ਰਿਕਾਰਡ ਸੀ, ਜਿਹੜੇ ਨਹਿਰਾਂ 'ਚ ਗਏ ਜਾਂ ਕਿਤੇ ਹੋਰ ਗਏ ਉਹ ਰਿਕਾਰਡ ਨਹੀਂ। ਇੱਕ ਤਰਾਸ ਦੀ ਇਸ ਵੇਲੇ ਦੀ ਇਹ ਵੀ ਹੈ ਵੀ ਜਿੰਨੀਆਂ ਲਾਸ਼ਾਂ ਸਾੜੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ। ਸਰਦਾਰ ਜਸਵੰਤ ਸਿੰਘ ਖਾਲੜਾ ਦੀ ਲਾਸ਼ ਵੀ ਦਰਿਆ ਵਿੱਚ ਹੀ ਰੋੜੀ। ਅੱਛਾ, 6 ਤਰੀਕ ਦੀ 6 ਸਤੰਬਰ 1995 ਕੀ ਹੋਇਆ ਉਸ ਦਿਨ? 6 ਸਤੰਬਰ 1995 ਆਮ ਵਰਗਾ ਦਿਨ ਸੀਗਾ। ਮੈਨੂੰ ਨਹੀਂ ਲੱਗਿਆ ਵੀ ਕੋਈ ਦਿਨ 'ਚ ਕੋਈ ਅੱਜ ਤਬਦੀਲੀ ਹੈ, ਪਰ ਜਸਵੰਤ ਸਿੰਘ ਜਿਵੇਂ ਉਹਨੂੰ ਕੋਈ ਉਹ ਮਹਿਸੂਸ ਕਰ ਰਹੇ ਸੀਗੇ, ਕੋਈ ਫੀਲ ਕਰ ਰਹੇ ਸੀਗੇ। ਉਹਨਾਂ ਨੇ ਆ ਕੇ ਮੈਨੂੰ ਰਸੋਈ 'ਚ ਕਿਹਾ ਕਿ ਕੀ ਤੂੰ ਬੱਚੇ ਪੜ੍ਹਾ ਲੇਂਗੀ? ਤੇ ਮੈਨੂੰ ਨਹੀਂ ਸਮਝ ਲੱਗੀ ਉਸ ਵੇਲੇ ਉਸ ਗੱਲ ਦੀ, ਮੈਂ ਚੁੱਪ ਰਹੀ। ਤੇ ਪਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਹੋ ਸਕਦਾ ਉਹਨਾਂ ਨੂੰ ਕੋਈ ਲੱਗਾ ਹੋਵੇ ਮੇਰੇ ਪਿੱਛੇ ਪੁਲਿਸ ਲੱਗੀ ਹੈ ਜਾਂ ਕੀ ਗੱਲ ਹੈ। ਤੇ ਮੈਂ ਆਪਣੀ ਡਿਊਟੀ ਤੇ ਜਾਂਦੀ ਸੀ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲਾਇਬ੍ਰੇਰੀ 'ਚ ਕੰਮ ਕਰਦੀ ਸੀ। ਮੈਂ 9 ਵਜੇ ਘਰੋਂ ਨਿਕਲੀ ਹਾਂ, ਪੁਲਿਸ ਨੇ ਸਾਰੇ ਰਾਹ ਰੋਕੇ ਹੋਏ ਸੀਗੇ, ਸਾਰੇ ਕਬੀਰ ਪਾਰਕ ਨੂੰ ਘੇਰਾ ਪਿਆ ਹੋਇਆ ਸੀਗਾ। ਮਤਲਬ ਜਦ ਤੁਸੀਂ ਅਣਜਾਣ ਸੀ ਇਹ ਗੱਲ ਤੋਂ ਵੀ ਪਤਾ ਨਹੀਂ ਕਿਸ ਲਈ ਪੁਲਿਸ ਇੱਥੇ ਜਿਹੜੀ ਨਹੀਂ ਮੈਂ ਮੇਰੇ ਵੱਲ ਬੜਾ ਉਹਨਾਂ ਨੇ ਗੌਰ ਨਾਲ ਵੇਖਿਆ ਪੁਲਿਸ ਅਫਸਰ ਨੇ, ਤੇ ਮੈਨੂੰ ਡਰ ਵੀ ਲੱਗਾ ਵੀ ਇਹ ਮੇਰੇ ਪੁਲਿਸ ਅਫਸਰ ਕਿਉਂ ਮੇਰੇ ਵੱਲ ਇਸ ਤਰ੍ਹਾਂ ਵੇਖਦਾ। ਪਰ ਮੈਂ ਆਪਣੇ ਕੰਮ ਤੇ ਜਾਣਾ ਸੀ, ਮੈਂ GT ਰੋਡ ਕ੍ਰਾਸ ਕਰਨੀ ਸੀ, ਤੇ ਮੈਂ ਇਹ ਸਮਝ ਨਹੀਂ ਸਕੀ ਵੀ ਇਹ ਪੁਲਿਸ ਸਾਡੇ ਘਰ ਹੀ ਜਾਣੀ ਹੈ। ਤੇ ਮੈਂ ਬਸ ਅਜੇ ਕੰਮ ਤੇ ਗਈ ਹਾਂ ਤੇ ਉਸੇ ਵੇਲੇ ਮੈਨੂੰ ਫੋਨ ਆ ਗਿਆ ਕਿ ਘਰੇ ਆਓ ਛੇਤੀ। ਤੇ ਮੈਂ ਘਰੇ ਆਈ ਹਾਂ ਤੇ ਜਿਹੜੀ ਸਾਡੀ ਪਾਣੀ ਵਾਲੀ ਪਾਈਪ ਸੀ ਉਹ ਉਵੇਂ ਹੀ ਚੱਲ ਰਹੀ ਸੀਗੀ। ਤੇ ਪਤਾ ਲੱਗਿਆ ਆਂਢੀਆਂ ਗੁਆਂਢੀਆਂ ਤੋਂ ਸਾਰਿਆਂ ਤੋਂ ਕਿ ਸਰਦਾਰ ਜਸਵੰਤ ਸਿੰਘ ਕਾਰ ਧੋ ਰਹੇ ਸੀਗੇ, ਤੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਪੁਲਿਸ ਵਾਲੇ ਆਏ ਵੀ ਇਸ ਤਰ੍ਹਾਂ ਉਹਨਾਂ ਨੇ ਸ਼ੋਅ ਕੀਤਾ ਕਿ ਜਿਵੇਂ ਐਡਰੈਸ ਕੋਈ ਪੁੱਛ ਰਹੇ ਆ। ਤਾਂ ਜਦੋਂ ਝੁੱਕ ਕੇ ਵੇਖਣ ਲੱਗੇ ਤਾਂ ਉਹਨਾਂ ਨੇ ਆਪਣੀ ਜਿਹੜੀ ਵੈਨ ਨੂੰ ਕੋਈ ਲੈ ਕੇ ਆਏ ਸੀ ਬਿਨਾਂ ਨੰਬਰੀ, ਤੇ ਉਹਦੇ ਵਿੱਚ ਪਾ ਕੇ ਉਹ ਲੈ ਗਏ। ਤੇ ਫਿਰ ਬਸ ਉਸ ਤੋਂ ਬਾਅਦ ਤੇ ਅਸੀਂ ਸੁਪਰੀਮ ਕੋਰਟ ਦਾ ਰੁਖ ਕੀਤਾ। ਮੈਂ ਫਿਰ ਉਸ ਤੋਂ ਬਾਅਦ ਤੁਸੀਂ ਘਰੇ ਆਏ ਤੇ ਫਿਰ ਭਾਲ ਕਰਨੀ ਸ਼ੁਰੂ ਕੀਤੀ ਕਿ ਜਾਂ ਉਸੇ ਵੇਲੇ ਇਹ ਕੋਈ ਛੋਟੀ ਜੀ ਗੱਲ ਨਹੀਂ ਸੀ। ਮੈਨੂੰ ਲੱਗਦਾ ਇਹ ਵੱਡੀ ਕਨਸਪੀਰੇਸੀ ਸੀ ਇਹਦੇ ਪਿੱਛੇ। ਵੀ ਮੈਂ ਘਰੇ ਆਈ ਹਾਂ 1-1:30 ਵਜੇ, ਮੈਂ ਫਿਰ ਫੁਰ ਕੇ ਉੱਥੇ ਰਿਪੋਰਟ ਕਰਕੇ ਆਈ ਹਾਂ ਥਾਣੇ 'ਚ ਵੀ ਇਸ ਤਰ੍ਹਾਂ ਬੰਦਾ ਚੁੱਕਿਆ ਗਿਆ। ਤੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਉਹ ਥਾਣੇ ਵਾਲੇ ਆਂਦੇ ਸਾਨੂੰ ਤਾਂ ਜੀ ਪਤਾ ਨਹੀਂਗਾ। ਪਰ ਪਤਾ ਨਹੀਂ ਕਿੱਥੋਂ ਹੌਟ ਲਾਈਨਾਂ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਵੀ ਸਾਰੇ ਜ਼ਿਲ੍ਹੇ ਦੀ ਪੁਲਿਸ ਨਾ ਉਹ ਆਪਣੇ ਘਰੇ ਆ ਗਈ 1:30 ਵਜੇ। ਅੱਛਾ ਜੀ। ਵੀ ਮੈਂ ਤਾਂ ਇੱਕ ਥਾਣੇ 'ਚੋਂ ਹੀ ਪਤਾ ਕੀਤਾ ਸੀ, ਪਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਬੰਦਾ ਕਿਵੇਂ ਚੁੱਕਿਆ ਗਿਆ। ਉਦੋਂ ਦਾ ਜਿਹੜਾ ਸੀਗਾ ਬਾਰਡਰ ਰੇਂਜ, ਉਹਨੂੰ ਅਸੀਂ ਮਿਲੇ ਸ਼ਾਮ ਨੂੰ। ਉਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਜੀ, ਮੇਰੀ DR ਭੱਟੀ ਸੀਗਾ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ, ਮੇਰੇ ਇਲਾਕੇ 'ਚੋਂ ਬੰਦਾ ਤਰਨ ਦੀ ਪੁਲਿਸ ਲੈ ਜੇ। ਅਸੀਂ ਸਿੱਧਾ ਗਿਆ ਵੀ ਤਰਨ ਦੀ ਪੁਲਿਸ ਲੈ ਗਈ। ਅੱਛਾ ਜੀ, ਤੁਹਾਨੂੰ ਪਤਾ ਲੱਗ ਗਿਆ ਸੀ ਮਤਲਬ? ਹਾਂ, ਸਾਨੂੰ ਪਤਾ ਲੱਗ ਗਿਆ ਹੈ ਨਾ। ਤੇ ਅਸੀਂ ਕਿਹਾ ਵੀ ਤਰਨ ਦੀ ਪੁਲਿਸ ਸੀ, ਕਿਉਂਕਿ ਟਸਲ ਹੀ ਉੱਥੇ ਸੀ ਸਾਰੀ ਖਾਲੜਾ ਸਾਹਿਬ ਦੀ, ਕਿਉਂਕਿ ਪਟੀਸ਼ਨਾਂ ਉੱਥੋਂ ਹੋਈਆਂ ਸੀਗੀਆਂ। ਤੇ ਥ੍ਰੈਟ ਵੀ ਉਹਨੇ ਕੀਤਾ ਸੀਗਾ ਵੀ ਜੇ ਤੂੰ 25000 ਦਾ ਹਿਸਾਬ ਮੰਗੇਗਾ ਤਾਂ ਅਸੀਂ 25000 ਇੱਕ ਦਾ ਵੀ ਦੇਵਾਂਗੇ। ਤੇ ਸਾਨੂੰ ਸਾਰੀ ਇਸ ਟੀਮ ਨੂੰ ਪਤਾ ਸੀ। ਜਦੋਂ ਇਹ ਸਾਰਿਆਂ ਨੇ ਪਤਾ, ਮਤਲਬ ਐਡੀ ਗੱਲ ਕਹਿਣ ਤੋਂ ਬਾਵਜੂਦ ਵੀ ਕੋਈ ਜਿਹੜੇ ਕਾਨੂੰਨ ਨੇ ਕੋਈ ਐਕਸ਼ਨ ਲੱਤਾ ਵੀ ਅਸੀਂ 25000 ਦਾ ਹਿਸਾਬ ਮੰਗਦਾ ਤਾਂ 25000 ਇੱਕ ਦਾ ਵੀ ਇੱਕ ਦਾ ਮਤਲਬ ਥ੍ਰੈਟ ਆਇਆ ਸੀ। ਮੈਂ ਫਿਰ ਸੁਪਰੀਮ ਕੋਰਟ ਗਈ। ਸੁਪਰੀਮ ਕੋਰਟ ਨੇ ਕਿਹਾ ਵੀ 1 ਹਫ਼ਤੇ ਵਿੱਚ ਬੰਦੇ ਨੂੰ ਪੇਸ਼ ਕਰੋ। ਜਦੋਂ 1 ਹਫ਼ਤੇ ਬਾਅਦ ਇਹਨਾਂ ਨੇ ਜਾ ਕੇ ਕਿਹਾ ਵੀ ਸਾਨੂੰ ਤੇ ਬੰਦਾ ਨਾ ਚਾਹੀਦਾ ਸੀ, ਨਾ ਅਸੀਂ ਲੈ ਕੇ ਆਏ, ਤੁਸੀਂ ਕਿਸੇ ਵੀ ਏਜੰਸੀ ਤੋਂ ਇਹ ਇਨਕੁਆਇਰੀ ਕਰਾ ਸਕਦੇ ਹੋ। ਤਾਂ ਫਿਰ ਜਿਹੜਾ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕੋਲੇ ਹੀ ਚਲੇਗੀ। 3 ਮਹੀਨੇ ਚੱਲੀ। ਫਿਰ ਅਸੀਂ ਮਤਲਬ ਉਹਨਾਂ ਦੀ ਖਿਲਾਫ ਦੀ ਇਨਵੈਸਟੀਗੇਸ਼ਨ ਵੀ ਉਹਨਾਂ ਕੋਲੇ ਚਲੇਗੀ। ਉਹਨਾਂ ਕੋਲੇ ਉਦੋਂ ਛੀਨਾ ਸੀ, ਸੁਖਦੇਵ ਸਿੰਘ ਛੀਨਾ, ਉਹ ਇਨਵੈਸਟੀਗੇਟਰ ਸੀਗਾ। ਉਹ ਘਰੇ ਆ ਕੇ ਬਸ ਇਹੋ ਦਬਾਅ ਆਉਂਦਾ ਸੀ ਸਾਡੇ ਤੇ ਟੱਬਰ ਤੇ ਵੀ ਤੁਸੀਂ ਇਹ ਕਹੋ ਵੀ ਪੰਜਾਬ ਪੁਲਿਸ ਨਹੀਂ ਲੈ ਕੇ ਗਈ ਤੇ ਫਿਰ ਅਸੀਂ ਤੁਹਾਡਾ ਬੰਦਾ ਦੇ ਸਕਦੇ ਹਾਂ। ਪਰ ਸਾਨੂੰ ਪਤਾ ਸੀ ਇਹਦੇ ਪਿੱਛੇ ਬਹੁਤ ਵੱਡਾ ਕੰਮ ਹੈ ਇਹਦੇ ਵਿੱਚ, ਤੇ ਸਾਰੀ ਕੌਮ ਦੀ ਨਸਲ ਖੁਸ਼ੀ ਆ। ਹਾਂ, ਜੇ ਕਹਿ ਵੀ ਦਿਆ ਤਾਂ ਵੀ ਨਹੀਂ ਅਸੀਂ ਕਹਿਣਾ ਵੀ ਨਹੀਂ ਸੀ। ਜੇ ਅਸੀਂ ਕਹਿ ਦਿੰਦੇ ਤੇ ਫਿਰ ਵੀ ਉਹਨਾਂ ਨੇ ਨਹੀਂ ਛੱਡਣਾ ਸੀ। ਤੇ ਅਸੀਂ ਆਪਣੇ ਸਟੈਂਡ ਤੇ ਰਹੇ ਤੇ ਕੋਈ ਵੀ ਕਿਸੇ ਦੇ ਦਬਾਅ ਥੱਲੇ ਆ ਕੇ ਕੋਈ ਨਹੀਂ ਕੀਤਾ। ਕੇਸ ਚੱਲਿਆ ਹੌਲੀ ਹੌਲੀ, ਤੁਹਾਨੂੰ ਪਤਾ ਕੋਰਟਾਂ ਦੇ ਕੇਸ ਕਿਵੇਂ ਚੱਲਦੇ ਆ। 18 ਸਾਲ ਲੰਮਾ ਚੱਲਿਆ ਕੇਸ। ਤੇ ਫਿਰ ਬੋਡੀ ਜਿਹੜੀ ਮਤਲਬ
ਸੌਰੀ ਮੈਨੂੰ ਇਹ ਜਿਹੜੇ ਸ਼ਬਦ ਨਹੀਂ ਵਰਤਣੇ ਪਰ ਕਦ ਜਾ ਕੇ ਮਤਲਬ ਹਾਂਜੀ ਇਹ ਸਾਨੂੰ ਤਾਂ ਏਜੰਸੀਆਂ ਭੰਬਲ ਭੂਸਿਆਂ 'ਚ ਪਾਈ ਫਿਰਦੀਆਂ ਸੀ ਕਿ ਜਸਵੰਤ ਸਿੰਘ ਨੂੰ ਉੱਧਰ ਰੱਖਿਆ, ਉਹਨੂੰ ਰੱਖਿਆ, ਕਦੇ ਕਹਿਣ ਛੱਡਤਾ ਹੈ ਜੀ, ਛੱਡ ਦੇਣਗੇ। ਅਸੀਂ 3 ਸਾਲ ਆਪਣੀ ਹਾਲਤ ਜਿਹੜੀ ਉਹ ਬਣਾ ਲਈ ਇਹੋ ਜਿਹੀ ਮਾਨਸਿਕਤਾ ਵੀ ਹੁਣ ਅਸੀਂ ਕੀ ਕਰੀਏ। ਅਸੀਂ ਲੱਭਣਾ ਵੀ ਸਾਨੂੰ ਚਾਹੀਦਾ ਸੀ ਤੇ ਲੱਭ ਹੀ ਰਹੇ ਸੀ। ਅਸੀਂ ਜਿੱਥੇ ਦੱਸ ਪੈਂਦੀ ਸੀ ਉੱਥੇ ਹੀ ਜਾਂਦੇ ਸੀ, ਜਿੱਥੋਂ ਕੋਈ ਕਹਿੰਦਾ ਸੀ ਇੱਥੋਂ ਕੋਈ ਕਲੂ ਮਿਲੂਗਾ ਅਸੀਂ ਉੱਥੇ ਹੀ ਪਹੁੰਚ ਕਰਦੇ ਸੀ। ਮਤਲਬ ਜਿਹੜੇ ਮੁੰਡੇ ਪਹਿਲਾਂ ਜਿਵੇਂ ਚੱਕ ਕੇ ਪੁਲਿਸ ਨੇ ਹਾਲ ਕੀਤਾ ਉਹ ਸੇਮ ਕਹਾਣੀ ਭਾਈ ਜਸਵੰਤ ਸਿੰਘ ਹੋਣਾ ਨਾਲ। ਉਸੇ ਨੈਟਵਰਕ ਦਾ ਬੰਦਾ ਸੀ ਕੁਲਦੀਪ ਸਿੰਘ ਬਚੜਾ, ਉਹ ਝਬਾਲ ਥਾਣੇ ਦੇ SHO ਸਤਨਾਮ ਸਿੰਘ ਦਾ ਗਨਮੈਨ ਸੀ। ਉਹਨੇ ਫਿਰ ਸਾਡੇ ਤੱਕ ਇੱਕ ਗੱਲ ਲਿਆਂਦੀ, ਉਹਨੇ ਕਿਹਾ ਜੀ ਮੈਂ CBI ਨੂੰ ਕੋਈ ਬਿਆਨ ਦੇਣਾ ਚਾਹੁੰਦਾ ਤੇ ਉਹਨੇ ਫਿਰ ਜਾ ਕੇ ਬਿਆਨ ਦਿੱਤਾ ਵੀ ਜਸਵੰਤ ਸਿੰਘ ਨੂੰ ਇਹ ਬੰਦੇ ਲੈ ਕੇ ਆਏ ਸੀ, ਕਿਉਂਕਿ ਉਹਦਾ ਗਨਮੈਨ ਸੀ, ਉਹਨੂੰ ਹਰ ਗੱਲ ਦਾ ਪਤਾ ਸੀ ਉਹਦਾ। ਉਹਨੇ ਫਿਰ ਜੋ ਵੀ ਆਪਣੀ CBI ਨੂੰ ਜੋ ਵੀ ਉਹਨੇ ਬਿਆਨ ਦਿੱਤਾ ਤੇ ਉਹਦੇ ਆਧਾਰ ਤੇ 98 ਦੇ ਵਿੱਚ, ਕਿਉਂਕਿ ਉਦੋਂ ਨੂੰ ਅਜੀਤ ਸਿੰਘ ਸੰਧੂ ਗੱਡੀ ਥੱਲੇ ਆ ਕੇ ਸਿਰ ਦੇ ਚੁੱਕਾ ਸੀ ਤੇ ਫਿਰ ਉਹਨੂੰ ਲੱਗਾ ਵੀ ਹੁਣ ਇਹ ਬੰਦਾ ਤੇ ਖਤਮ ਹੋ ਗਿਆ, ਹੁਣ ਮੈਂ ਸੱਚਾਈ ਦੱਸ ਦਿਆਂ। ਉਹਨੇ ਫਿਰ ਸੱਚਾਈ CBI ਨੂੰ ਦੱਸੀ, ਫਿਰ CBI ਨੇ ਉਹਨੂੰ ਗਵਾਹ ਮੰਨਿਆ ਤੇ ਗਵਾਹ ਮੰਨ ਕੇ ਫਿਰ 98 ਦੇ ਵਿੱਚ ਜਦੋਂ ਅਖਬਾਰਾਂ ਵਿੱਚ ਆ ਗਿਆ ਤੇ ਫਿਰ ਸਾਡੇ ਟੱਬਰ ਨੇ, ਪਰਿਵਾਰ ਨੇ, ਸਾਡੇ ਫਾਦਰ ਸਾਹਿਬ ਨੇ ਇੱਕ ਸਾਰੇ ਟੱਬਰ ਨੂੰ ਇਕੱਠਿਆਂ ਕਰਕੇ ਕਿਹਾ ਕਿ ਮੈਂ ਹੁਣ ਅੰਤਮ ਅਰਦਾਸ ਕਰਨਾ ਚਾਹੁੰਦਾ ਵੀ ਪਾਣਾ ਸਤਿਗੁਰ ਦਾ ਮੰਨ ਲੈਣਾ ਹੈ ਨਾ, ਵੀ ਹੁਣ ਇਸ ਤੋਂ ਵੱਧ ਅਸੀਂ ਕਿੰਨਾ ਕੁ ਵੇਟ ਕਰਾਂਗੇ। ਫਿਰ 98 ਦੇ ਵਿੱਚ ਨਵੰਬਰ ਦੇ ਵਿੱਚ ਅਸੀਂ ਉਹਨਾਂ ਦੀ ਅੰਤਮ ਅਰਦਾਸ ਵੀ ਕਰ ਲਈ। ਪਰ ਜਦ ਤੱਕ ਤੁਸੀਂ ਜਿਹੜਾ ਪੂਰਾ ਮਾਮਲਾ ਪੰਜਾਬ ਪੁਲਿਸ ਤੋਂ CBI ਤੱਕ ਲੈ ਗਏ ਸੀ ਅਪੀਲ ਕਰਕੇ? ਹਾਂਜੀ ਉਹ ਚੱਲ ਰਿਹਾ ਸੀ, CBI 'ਚ ਆ ਗਿਆ ਸੀਗਾ ਤੇ CBI ਨੇ ਵੀ ਕੇਸ 2005 10 ਸਾਲ ਲੱਗੇ, ਪੂਰੇ 10 ਸਾਲ। ਮਤਲਬ ਉਹਨਾਂ ਤੋਂ ਬਾਅਦ ਅੰਤਮ ਅਰਦਾਸ ਤੋਂ ਬਾਅਦ ਮੋਰਚਾ ਤੁਸੀਂ ਸੰਭਾਲਿਆ? ਬਸ ਜੀ ਫਿਰ ਅਸੀਂ ਖਾਲੜਾ ਕਮੇਟੀ ਪਹਿਲਾਂ ਬਣਾਈ ਸੀ ਕੇਸ ਨੂੰ ਵੇਖਣ ਲਈ, ਫਿਰ ਅਸੀਂ ਸੋਚਿਆ ਵੀ ਹੁਣ ਖਾਲੜਾ ਸਾਹਿਬ ਦਾ ਮਿਸ਼ਨ ਅਧੂਰਾ ਹੈ, ਫਿਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਬਣਾ ਲਈ। ਫਿਰ ਉਹਦੇ ਤੇ ਜਿਵੇਂ ਵਰਕ ਹੋਣਾ ਸ਼ੁਰੂ ਹੋ ਗਿਆ, ਅਸੀਂ ਉਹ ਪਰਿਵਾਰਾਂ ਨੂੰ ਜੋੜਿਆ, ਇੱਕ ਉਹ ਪਰਿਵਾਰਾਂ ਦੀ ਸੰਸਥਾ ਬਣਾਈ, ਡਿਸਪੀਅਰਡ ਲੋਕ ਜਿਹੜੇ ਸੀਗੇ। ਫਿਰ ਅਸੀਂ ਆਪਣੇ ਜਿਹੜੇ ਵਿਕਟਿਮ ਹੀ ਸੀਗੇ ਉਹਨਾਂ ਨੂੰ ਪਲੇਟਫਾਰਮ ਤੇ ਲਿਆਂਦਾ, ਕਿਸੇ ਪੋਲੀਟੀਕਲ ਪਾਰਟੀ ਨੂੰ ਅਸੀਂ ਨਹੀਂ ਵਿੱਚ ਲਾਇਆ ਕਿਉਂਕਿ ਹਰ ਬੰਦਾ ਆਪਣੇ ਲੈਵਲ ਨਾਲ ਸੋਚਦਾ, ਪਰ ਇਹ ਵਿਕਟਿਮਸ ਦੀ ਗੱਲ ਸੀਗੀ। ਮੈਂ ਵਿਕਟਿਮ ਵੀ ਰਹੀ ਤੇ ਫਿਰ ਡਿਫੈਂਡਰ ਹੋ ਗਈ ਤੇ ਫਿਰ ਮੈਂ ਇਹ ਮਸਲੇ ਨੂੰ ਕੋਰਟ ਦੇ ਵਿੱਚ 10 ਸਾਲ ਤਾਂ ਉਹਨਾਂ ਨੂੰ ਸਜ਼ਾ ਦਿਵਾਉਣ ਤੇ ਲੱਗੇ, 7 ਸਾਲ ਦੀ ਪਹਿਲਾਂ ਸਜ਼ਾ ਹੋਈ। ਫਿਰ ਉਸ ਤੋਂ ਬਾਅਦ ਹਾਈ ਕੋਰਟ ਉਹ ਚਲੇ ਗਏ ਭੱਜ ਕੇ ਵੀ ਹੁਣ ਸਾਡੀ ਤੇ 7 ਸਾਲ ਵੀ ਸ਼ਾਇਦ ਜ਼ਿਆਦਾ ਹੀ ਮਿਲ ਗਈ ਸਾਨੂੰ ਤੇ ਫਿਰ ਪਰ ਉੱਥੇ ਬੜੇ ਵਧੀਆ ਫੈਸਲਾ ਆਇਆ ਹਾਈ ਕੋਰਟ ਦਾ, ਉਹਨਾਂ ਨੇ ਸਾਰੀ ਲੋਕਾਂ ਦੀ ਸਜ਼ਾ ਮੈਂ ਉਮਰ ਕੈਦ 'ਚ ਕਰਤੀ ਤੇ ਅੱਜ ਉਹ ਹਜੇ ਉਮਰ ਕੈਦ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ। ਇੱਥੇ ਤੱਕ ਤਾਂ ਜਿਹੜੀ ਉਹ ਕਹਾਣੀ ਜ਼ਰੂਰੀ ਸੀ ਦੱਸਣੀ ਦਰਸ਼ਕਾਂ ਨਾਲ, ਮੈਂ ਜਿਹੜੇ ਗੱਲ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਪਤਾ ਲੱਗ ਸਕੇ ਕਿ ਭਾਈ ਜਸਵੰਤ ਸਿੰਘ ਖਾਲੜਾ ਹੋਣੀ ਕੌਣ ਆ ਤੇ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਕੌਣ ਆ ਜਿਨ੍ਹਾਂ ਨੇ ਐਡੀ ਬੜੀ ਕੁਰਬਾਨੀ ਕੀਤੀ ਹੈ। ਤੇ ਜਦ ਤੁਸੀਂ ਇਹ ਸਾਰੀ ਲੜਾਈ ਲੜ ਰਹੇ ਸੀ, ਜੇ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਹੋਣਾ ਦੀ, ਤਾਂ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜੇ ਰਹੇ ਤੇ ਕਦੇ ਅਕਾਲੀ ਦਲ ਨਾਲ ਹੀ ਤੁਸੀਂ ਜਾ ਕੇ ਅਪਰੋਚ ਕੀਤੀ ਜਾਂ ਉਹਨਾਂ ਨੇ ਤੁਹਾਡੇ ਤੱਕ ਕੋਈ ਅਪਰੋਚ ਕੀਤੀ ਹੋਵੇ ਵੀ ਹਾਂ ਤੁਹਾਡੀ ਹੈਲਪ ਕਰੀਏ, ਜਾਂ ਤੁਸੀਂ ਕਦੇ ਉਹਨਾਂ ਨਾਲ ਲਿੰਕ ਕੀਤਾ? ਨਹੀਂ ਜੀ, ਪਹਿਲਾਂ ਤਾਂ 95 ਦੀ ਗੱਲ ਹੈ ਇਹ, ਸਤੰਬਰ ਦੀ, ਤੇ 97 ਚ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਅਸੀਂ ਉਹਨਾਂ ਦੇ ਪਿੱਛੇ ਉਹਨਾਂ ਨੂੰ ਕਹਿੰਦੇ ਸੀ ਆਵਾਜ਼ ਉਠਾਓ, ਜਿੱਥੇ ਵੀ ਉਹ ਕਿਤੇ ਜਾਂਦੇ ਸੀ ਮਗਰ ਉਹਨਾਂ ਦੇ ਸਾਡੇ ਲਈ ਸੀ, ਉਹਨਾਂ ਦੇ ਪੈਰਾਂ ਤੇ ਚੁੰਡੀਆਂ ਵੱਢਦੇ ਸੀ, ਕੁਛ ਤੇ ਬੋਲ ਪਰ ਉਹਨੇ ਨਹੀਂ, ਉਹ ਕੋਈ ਅਸੀਂ ਕਹਿੰਦੇ ਸੀ ਕੋਈ ਵੱਡਾ ਧਰਨਾ ਮੁਜ਼ਾਹਰਾ ਹੀ ਕਰ ਲਾ, ਉਦੋਂ ਇਹੋ ਹੀ ਕਰ ਸਕਦੇ ਹੁੰਦੇ ਜਦੋਂ ਪਾਵਰ 'ਚ ਨਾ ਹੋਈਏ, ਪਰ ਇਹਨੇ ਕੋਈ ਵੀ ਪ੍ਰੋਗਰਾਮ ਨਹੀਂ ਲਿਖਿਆ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਮੁੱਖ ਮੰਤਰੀ ਬਣ ਗਿਆ ਤੇ ਫਿਰ ਇਹਨੇ ਸਟੇਜ ਤੋਂ ਅਨਾਉਂਸ ਕਰਤਾ ਕਿ ਸਾਰੀਆਂ ਗੱਲਾਂ ਤੁਸੀਂ ਭੁੱਲ ਜਾਓ, ਤੇ ਮੈਨੀਫੈਸਟੋ ਦੇ ਪਾਉਣ ਦੇ ਬਾਵਜੂਦ ਇਹਨੇ ਕਿਹਾ ਤੁਸੀਂ ਸਾਰੀਆਂ ਗੱਲਾਂ ਹੁਣ ਭੁੱਲ ਜਾਓ, ਆਪਣੇ ਬੱਚੇ ਪਾਲੋ ਤੇ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੇ ਲੈ ਲਓ, ਜੇ ਤੁਹਾਨੂੰ ਕੋਈ ਚੇਅਰਮੈਨ ਨਹੀਂ ਚਾਹੀਦੀ ਉਹ ਲੈ ਲਓ, ਜੇ ਤੁਹਾਨੂੰ ਮਤਲਬ ਇੰਨੀਆਂ ਲਾਸ਼ਾਂ ਦਾ ਮੁੱਲ ਕਿ ਚੇਅਰਮੈਨ ਨਹੀਂ ਪਾਤਾ, ਨਹੀਂ ਜਾਂ ਟਿਕਟ ਚਾਹੀਦੀ ਹੈ ਤਾਂ ਉਹ ਲੈ ਲਓ। ਪਰ ਅਸੀਂ ਫਿਰ ਮੈਂ ਤਾਂ ਇਹਨਾਂ ਨੂੰ ਪੁੱਛੇ ਨਹੀਂ ਗਈ ਸੀ ਵੀ ਤੁਸੀਂ ਜਸਵੰਤ ਸਿੰਘ ਬਾਰੇ ਕੀ ਕਰ ਰਹੇ ਹੋ, ਤੇ ਅੱਗੋਂ ਮੈਨੂੰ ਇਹੋ ਜਿਹੇ ਜਵਾਬ ਮਿਲੇ, ਮੈਂ ਆਪਣੇ ਘਰ ਆ ਗਈ, ਕਹਿੰਦੇ ਤੁਸੀਂ ਪੈਸੇ ਬਰਬਾਦ ਕਰਦੇ ਫਿਰਦੇ ਹੋ, ਕੁਛ ਨਹੀਂ ਨਿਕਲਣਾ, ਕਿਉਂਕਿ ਇਹਨੂੰ ਪਤਾ ਲੱਗ ਗਿਆ ਸਾਰਾ ਕੁਛ। ਵੀ ਫਿਰ ਅਸੀਂ ਆਪਣਾ ਕੰਮ ਸੰਘਰਸ਼ ਦੇ ਰਾਹ ਤੇ ਮੈਂ ਆਪਣੇ ਆਪ ਨੂੰ ਪਾਇਆ। ਫਿਰ ਮੈਂ ਆਪਣੀ ਜਿਹੜੀ ਨੌਕਰੀ ਸੀ ਮੇਰੀ ਯੂਨੀਵਰਸਿਟੀ ਦੀ ਉਹ ਵੀ ਮੈਂ ਛੱਡਤੀ, ਫਿਰ ਕਿਉਂਕਿ ਉੱਥੇ ਗਵਾਹੀਆਂ ਨਹੀਂ ਸੀ ਹੋ ਰਹੀਆਂ ਤੇ ਇੱਕੋ ਹੀ ਗੱਲ ਸੀਗੀ, ਜਿਹੜੇ ਬੰਦੇ ਉੱਥੇ ਜਾਂਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਪੁਲਿਸ ਵਾਲੇ,
ਫਿਰ ਮੇਰਾ ਜਾਣਾ ਹਰ ਤਰੀਕ ਤੇ ਜ਼ਰੂਰੀ ਹੋ ਗਿਆ ਤੇ ਮੈਂ ਸਮਝਿਆ ਵੀ ਮੈਂ ਜਾਣਾ ਹੀ ਜਾਣਾ ਤੇ ਉਹਦੇ ਨਾਲ ਫਿਰ ਮੈਨੂੰ ਮੁਸ਼ਕਲਾਂ ਤਾਂ ਲਾਈਫ ਦੇ ਵਿੱਚ ਕਦੇ ਜਿਵੇਂ ਖਾਲੜਾ ਸਾਹਿਬ ਨੂੰ ਪਤਾ ਸੀ ਜਾਂ ਪੁਲਿਸ ਨਾਲ ਸਿੱਧਾ ਬਾਏ ਧਮਕੀਆਂ ਉਹਨਾਂ ਤੋਂ ਬਾਅਦ ਤੁਹਾਨੂੰ ਨਹੀਂ ਕਦੇ ਡਾਇਰੈਕਟ ਜਾਂ ਇਨਡਾਇਰੈਕਟ ਧਮਕੀਆਂ ਮਿਲੀਆਂ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਾਂ ਨਹੀਂ ਜੀ, ਉਂਝ ਤਾਂ ਸਾਡੇ ਸਾਰੇ ਗਵਾਹਾਂ ਤੇ ਉਹਨਾਂ ਨੇ ਕੇਸ ਦਰਜ ਕੀਤੇ, ਈਵਨ ਰੇਪ ਕੇਸ ਵੀ ਹੋਏ। ਪਰ ਮੈਨੂੰ ਲੱਗਦਾ ਹੈ ਵੀ ਜੇ ਬੰਦਾ ਆਪਣੀ ਤਾਕਤ ਅੰਦਰੋਂ ਪੈਦਾ ਕਰ ਲਵੇ, ਮਨੋਬਲ ਪੈਦਾ ਕਰ ਲਵੇ, ਮੈਂ ਉਦੋਂ ਇਹ ਸੋਚ ਲਿਆ ਸੀ ਇਸ ਵੇਲੇ ਵੀ ਹੁਣ ਜੋ ਵੀ ਹੋਣਾ ਹੈ ਹੋਵੇ ਤੇ ਮੈਂ ਹੁਣ ਇਹ ਕੰਮ ਕਰਨਾ ਹੈ। ਬੱਚੇ ਵੀ ਬਹੁਤ ਛੋਟੇ ਸੀਗੇ, ਲੋਕ ਇਹ ਵੀ ਕਹਿੰਦੇ ਸੀ ਵੀ ਤੁਸੀਂ ਬੱਚਿਆਂ ਨੂੰ ਸਕੂਲ ਨਾ ਭੇਜੋ, ਇਹ ਬੱਚਿਆਂ ਦਾ ਵੀ ਕੋਈ ਨੁਕਸਾਨ ਕਰ ਸਕਦੇ ਆ। ਜਿਹੜਾ ਬੰਦਾ ਬੋਲਣੇ ਵਾਲਾ ਇੰਨਾ ਹੋਵੇ ਉਹਨੂੰ ਕਰ ਸਕਦੇ ਆ ਤਾਂ ਕਿਸੇ ਦਾ ਵੀ ਨੁਕਸਾਨ ਹਾਂਜੀ ਹਾਂਜੀ, ਵੀ ਉਹ ਪਰਿਵਾਰ ਦਾ ਵੀ ਤੁਸੀਂ ਪੁਲਿਸ ਦੇ ਕੇਸ ਅਗੇਂਸਟ ਹੋ ਗਿਆ ਸੀਗਾ। ਪਰ ਇਹ ਇਸ ਤਰ੍ਹਾਂ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਫਿਰ ਪੁਲਿਸ ਅੱਗੇ ਲੱਗ ਤੁਰੀ, ਫਿਰ ਮੀਡੀਆ ਨੇ ਸਾਡਾ ਸਾਥ ਦਿੱਤਾ ਤੇ ਪੁਲਿਸ ਅੱਗੇ ਲੱਗ ਤੁਰੀ। ਫਿਰ ਉਹਨਾਂ ਨੇ ਹੀ ਬਚਾ ਕੇਸ ਵੀ ਇਸ ਢੰਗ ਨਾਲ ਲੜਿਆ ਕਿ ਨਾ ਇਹ ਬੰਦਾ ਸਾਨੂੰ ਚਾਹੀਦਾ ਸੀ ਤੇ ਨਾ ਹੀ ਲੈ ਕੇ ਆਏ। ਹਾਂ, ਬਥੇਰੇ ਉਹ ਸਿਫਾਰਿਸ਼ਾਂ ਕਰਦੇ ਰਹੇ ਵੀ ਅਸੀਂ ਆਹ ਕਰ ਦਿਆਂਗੇ, ਅਸੀਂ ਤੁਹਾਡਾ ਤੁਸੀਂ ਪੈਸੇ ਲੈ ਲਓ, ਤੁਸੀਂ ਸਾਨੂੰ ਮਾਫ ਕਰ ਦਿਓ, ਸਾਰਾ ਕੁਝ ਉਹਨਾਂ ਨੇ ਕੀਤਾ। ਪਰ ਅਸੀਂ ਵੀ ਇੱਕ ਟੀਮ ਵਰਕ ਸੀਗਾ, ਬਹੁਤ ਸਾਰੇ ਲੋਕ ਇਸ ਮੁਹਿੰਮ ਨਾਲ ਜੁੜ ਗਏ। ਅੱਛਾ, ਤੁਸੀਂ ਮੁਹਿੰਮ ਨਾਲ ਲੋਕਾਂ ਨੂੰ ਜੋੜਿਆ, ਅੱਜ ਵੀ ਬਹੁਤ ਸਾਰੇ ਲੋਕ ਜੁੜੇ ਆ, ਟੀਮ ਵਰਕ ਸੀ, ਟੀਮ ਵਰਕ ਦਾ ਨਤੀਜਾ ਵੀ ਆਇਆ, ਸਜ਼ਾ ਵੀ ਹੋਈ ਕਈਆਂ ਨੂੰ। ਪਰ ਇੱਕ ਬੰਦੇ ਦਾ, ਸ਼ਖਸ ਦਾ ਨਾਮ ਤੁਸੀਂ ਸ਼ੁਰੂ 'ਚ ਲੱਤਾ, ਡੀਜੀਪੀ ਪੰਜਾਬ KPS ਉਸ ਸਮੇਂ ਡੀਜੀਪੀ ਪੰਜਾਬ, ਉਹਨਾਂ ਦੇ ਉੱਤੇ ਵੀ ਤੁਸੀਂ ਕਾਰਵਾਈ ਸ਼ੁਰੂ ਕੀਤੀ। ਹਾਂਜੀ, ਤੇ ਉਸ ਕਾਰਵਾਈ ਦਾ ਕੀ ਬਣਿਆ ਫਿਰ ਅੱਗੇ ਜਾ ਕੇ? ਬੇਸ਼ੱਕ ਉਹਨਾਂ ਦੀ ਡੈਥ ਹੋਈ, ਉਹ ਗੱਲ ਵੱਖਰੀ ਗੱਲ ਸੀ। ਉਹ ਅਸਲ ਜਦੋਂ ਕੇਸ ਆਇਆ ਹੈ 98 ਦੇ ਵਿੱਚ ਗਵਾਹ ਆਇਆ ਤੇ ਕੇਸ ਅਬਡਕਸ਼ਨ ਤੋਂ ਮਰਡਰ ਦੇ ਵਿੱਚ ਚੇਂਜ ਹੋਇਆ, ਤਾਂ KPS ਗਿੱਲ ਦਾ ਨਾਂ ਉਸੇ ਗਵਾਹ ਨੇ ਲਿਆ ਸੀਗਾ। ਕੇਸ 4 ਸਾਲ ਅੱਗੇ ਜਾ ਚੁੱਕਿਆ ਸੀਗਾ। ਅਸੀਂ ਜਿਹੜੇ ਬੰਦੇ CBI ਨੇ ਨੋਮੀਨੇਟ ਕੀਤੇ ਤੇ ਉਹਨਾਂ ਤੇ ਉਹ CBI ਉਹਨਾਂ ਤੇ ਫੋਕਸ ਕਰਦੀ ਸੀਗੀ। ਜੇ ਅਸੀਂ ਉਸ ਵੇਲੇ ਇਹ ਸੋਚਦੇ ਵੀ KPS ਗਿੱਲ ਜਿਹੜਾ ਉਹਨੂੰ ਵਿੱਚ ਪਾਇਆ ਜਾਵੇ, ਇਹਨੂੰ ਅਸੀਂ ਇਹ ਕੇਸ ਨੂੰ ਪਹਿਲਾਂ ਫਿਨਿਸ਼ ਕੀਤਾ। ਸਾਡੇ ਜਿਹੜੇ ਮਾਨਯੋਗ ਕੈਪੇਬਲ ਵਕੀਲ ਸੀਗੇ, ਉਹਨਾਂ ਨੇ ਕਿਹਾ ਵੀ ਆਪਾਂ ਸਪਲੀਮੈਂਟਰੀ ਪਾ ਸਕਦੇ ਹਾਂ। ਤੇ ਫਿਰ ਜਦੋਂ ਇਹ ਕੇਸ 2005 ਤੋਂ ਬਾਅਦ ਇੱਕ ਸਪਲੀਮੈਂਟਰੀ ਪਾਈ ਗਈ ਵੀ ਇਹ ਵੀ ਜ਼ਿੰਮੇਵਾਰ ਹੈ, ਕਿਉਂਕਿ ਗਵਾਹੀ ਬਾਅਦ ਚ ਆਈ ਹੈ 4 ਸਾਲ ਬਾਅਦ। ਪਰ ਸਰਕਾਰਾਂ ਨੇ ਉਸ ਨੂੰ ਬਚਾਉਣ ਦੀ 100% ਕੋਸ਼ਿਸ਼ ਕੀਤੀ, 100 ਤੋਂ ਵੀ ਜ਼ਿਆਦਾ। ਫਿਰ ਅਨਫੋਰਚੂਨੇਟਲੀ ਜਿਹੜਾ ਸਾਡਾ ਗਵਾਹ ਸੀ, ਜਿਹਨੇ ਉਹ ਗਵਾਹੀ ਦੇਣੀ ਸੀ ਕਿ ਮੈਂ ਨਾਲ ਸੀ, ਤੇ KPS ਗਿੱਲ ਨੇ ਖੁਦ ਸਾਹਮਣੇ ਬਾ ਕੇ ਖਾਲੜਾ ਸਾਹਿਬ ਨੂੰ ਇੰਜ ਪਰੇਸ਼ਾਨ ਕੀਤਾ, ਇੰਜ ਕਿਹਾ, ਉਹਦੀ ਵੀ ਅਨਫੋਰਚੂਨੇਟਲੀ ਡੈਥ ਹੋ ਗਈ। ਤੇ ਹੁਣ ਜਿਹੜਾ ਕੰਮ ਇਹ ਸੀਗਾ ਵੀ ਗਵਾਹੀ ਤੋਂ ਬਿਨਾਂ ਤਾਂ ਕੋਰਟਾਂ ਨਹੀਂ ਮੰਨਦੀਆਂ, ਤੇ ਜੇ ਗਵਾਹ ਨਹੀਂ ਰਿਹਾ ਤੇ ਉਹ ਕੇਸ ਲਮਕਦਾ ਰਿਹਾ। ਕਈ ਵਾਰੀ ਉਹਨਾਂ ਦੇ ਵਕੀਲਾਂ ਨੇ ਸਾਨੂੰ ਕਿਹਾ ਜੀ ਹੁਣ ਖਹਿੜਾ ਛੱਡੋ, ਬਹੁਤ ਹੋ ਗਿਆ, ਹੁਣ ਤੇ ਤੁਹਾਡਾ ਕੁਝ ਬਣਨਾ ਨਹੀਂ। ਪਰ ਅਸੀਂ ਉਸ ਕੇਸ ਨੂੰ ਇਵੇਂ ਨਹੀਂ ਫਿਨਿਸ਼ ਨਹੀਂ ਕੀਤਾ ਵੀ ਉਹ ਜਿਹੜਾ ਜਦੋਂ ਗਵਾਹੀ ਨਹੀਂ ਆਈ ਤੇ ਫਿਰ ਉਹ ਕੋਰਟ ਨੂੰ ਕਹਿਣਾ ਪਿਆ ਵੀ ਜਾਂ ਗਵਾਹੀ ਦਿਓ ਤੇ ਜਾਂ ਫਿਰ ਕੇਸ ਨੂੰ ਫਿਰ ਖਤਮ ਹੋਣਾ ਸੀਗਾ। ਪਰ ਇਹਦੇ ਨਾਲ ਇੱਕ ਦੂਜੀ ਗੱਲ ਹੈ, ਅਸੀਂ KPS ਗਿੱਲ ਨੂੰ ਦੇ ਪਿੱਛੇ ਬਹੁਤ ਉਹਦੀਆਂ ਪ੍ਰੋਟੈਕਸ਼ਨ ਵਾਲੇ ਲੋਕ ਖੜੇ ਸੀਗੇ, ਉਹਨੂੰ ਜੈਡ ਸਿਕਿਉਰਿਟੀ ਮਿਲੀ ਸੀ, ਉਹ ਕਦੇ ਬਾਹਰ ਨਹੀਂ ਸੀ ਆ ਸਕਦਾ। ਪਰ ਲੋਕ ਕਚਹਿਰੀ ਦੇ ਵਿੱਚ ਅਸੀਂ ਜਿਹੜੀ ਗੱਲ KPS ਗਿੱਲ ਦੇ ਜਦੋਂ ਵੀ ਸਾਡਾ ਕੋਈ ਇਸ਼ੂ ਹੁੰਦਾ ਸੀ, ਜਦੋਂ ਵੀ ਅਸੀਂ ਪ੍ਰੈਸ 'ਚ ਜਾਂਦੇ ਸੀ, ਅਸੀਂ ਉਹਨੂੰ ਬੁੱਚੜ ਦੇ ਤੌਰ ਤੇ ਹੀ ਪੇਸ਼ ਕਰਦੇ ਸੀ। ਮੈਂ ਵੀ ਇਹ ਪੁੱਛਣ ਵਾਲਾ ਸੀ। ਹਾਂਜੀ, ਅਖੀਰ ਦੇ ਵਿੱਚ ਕੀ ਹੋਇਆ ਵੀ ਜਦੋਂ ਉਹ ਮਰਿਆ ਤੇ ਉਹਨੂੰ ਕੋਈ ਉਹਦਾ ਕਿਰਿਆ ਕਰਮ ਕਰਨ ਵਾਲਾ, ਭੋਗ ਪਾਉਣ ਵਾਲਾ, ਕੋਈ ਰਾਗੀ ਢਾਡੀ ਗ੍ਰੰਥੀ ਕੋਈ ਨਹੀਂ ਸੀ ਲੱਭ ਰਿਹਾ। ਕਿਸੇ ਹਾਲ ਦੇ ਵਿੱਚ ਉਹਨਾਂ ਨੇ ਉਹਦੀ ਅੰਤਮ ਅਰਦਾਸ ਜਿਹੜੀ ਕੀਤੀ ਹੈ ਤੇ ਕੋਈ ਉੱਥੇ ਨਹੀਂ ਗਿਆ। ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਬੰਦੇ ਨੂੰ, ਜਦੋਂ ਸਮਾਜ ਉਹਨੂੰ ਇਸ ਕ੍ਰਿਮੀਨਲ ਦੇ ਤੌਰ ਤੇ ਉਹਨੂੰ ਵੇਖਦਾ ਹੈ ਅੱਜ। ਤੇ ਮੈਨੂੰ ਲੱਗਦਾ ਇਹ ਖਾਲੜਾ ਮਿਸ਼ਨ ਦੀ ਬਹੁਤ ਵੱਡੀ ਪ੍ਰਾਪਤੀ ਹੈ ਵੀ ਤੁਸੀਂ ਐਡੀ ਵੱਡੀ ਜੰਗ ਲੜੀ ਹੈ, ਤੁਹਾਡੀ ਜੰਗ ਨੂੰ, ਖਾਲੜਾ ਸਾਹਿਬ ਦੀ ਜੰਗ ਨੂੰ, ਤੇ ਉਹ ਲੋਕਾਂ ਲਈ ਜਿਨ੍ਹਾਂ ਲਈ ਜਿਹੜਾ ਕੋਈ ਰਿਸ਼ਤੇਦਾਰ ਨਾ ਕੁਛ ਹੋਰ ਸੀ, ਉਹਨਾਂ ਨੂੰ ਉਹ ਅਸੀਂ ਸਾਰੀ ਸਲੂਟ ਕਰਦੇ ਹਾਂ। ਪਰ ਹੁਣ ਅਸੀਂ ਇਹ ਇਲੈਕਸ਼ਨ ਵੱਲ, ਥੋੜ੍ਹਾ ਇਲੈਕਸ਼ਨ ਦਾ ਦੌਰ ਚੱਲ, ਇਲੈਕਸ਼ਨ ਵੱਲ ਵੀ ਮੂਵ ਹੋਈਏ। ਕੀ ਉਮੀਦ ਹੈ ਇੱਥੇ ਦੇ ਲੋਕਾਂ ਤੋਂ ਇਲੈਕਸ਼ਨ ਨੂੰ ਲੈ ਕੇ? ਕੀ ਰਿਸਪੌਂਸ ਮਿਲ ਰਿਹਾ? ਦੇਖੋ ਜੀ, ਤੁਸੀਂ ਪਹਿਲਾਂ ਇੱਕ ਸਵਾਲ ਕੀਤਾ ਸੀ ਵੀ ਯੂਥ ਨੂੰ ਨਹੀਂ ਪਤਾ ਜਾਂ ਕੁਝ ਲੋਕਾਂ ਨੂੰ ਖਾਲੜਾ ਸਾਹਿਬ ਬਾਰੇ ਨਹੀਂ ਪਤਾ। ਜਿਨ੍ਹਾਂ ਲੋਕਾਂ ਨੇ ਤਾਂ ਇਹ ਦਰਦ ਹੰਢਾਇਆ ਉਹਨਾਂ ਨੂੰ ਤੇ ਪਤਾ ਹੈ। ਪਤਾ ਬਿਲਕੁਲ।
ਫਿਰ ਕਈ ਵਾਰੀ ਜਿਹੜੇ ਸਾਡੇ ਮਾਪੇ ਆ ਨਾ ਉਹ ਦੱਸਣਾ ਨਹੀਂ ਚਾਹੁੰਦੇ ਬੱਚਿਆਂ ਨੂੰ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਵੇਂ ਬਹੁਤ ਭੈੜਾ ਸਮਾਂ ਸੀਗਾ ਤੇ ਬੱਚਿਆਂ ਨੂੰ ਨਾ ਹੀ ਦੱਸਿਆ ਜਾਵੇ। ਆਪਾਂ ਕਈ ਵਾਰੀ ਆਪਣੇ ਬੱਚਿਆਂ ਨੂੰ ਕੋਈ ਡਰਾਉਣੀ ਕਹਾਣੀ ਨਹੀਂ ਸੁਣਾਉਂਦੇ, ਤੇ ਉਹਨਾਂ ਨੇ ਜਿਵੇਂ ਆਪਣੇ ਬੱਚਿਆਂ ਨੂੰ ਪੜ੍ਹਨ ਪੜ੍ਹਾਉਣ ਪਾਸੇ ਲਾ ਲਿਆ ਜਾਂ ਜਿਵੇਂ ਵੀ ਲਾ ਲਿਆ, ਪਰ ਉਹਨਾਂ ਨੇ ਇਹ ਗੱਲ ਦੱਸਣ ਦੀ ਇੱਕ ਵਾਰੀ ਕੋਸ਼ਿਸ਼ ਕੀਤੀ ਵੀ ਕੋਈ ਨਹੀਂ ਹੁਣ ਅਸੀਂ ਤੇ ਸਹਿ ਲਿਆ, ਹੁਣ ਬੱਚਿਆਂ ਨੂੰ ਨਾ ਦੱਸਿਆ ਜਾਵੇ। ਪਰ ਸੋਸ਼ਲ ਮੀਡੀਆ ਦਾ ਯੁੱਗ ਹੈ, ਇਹ ਹੌਲੀ ਹੌਲੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ 40 ਮਿੰਟ ਦੀ ਸਪੀਚ ਜਿਹੜਾ ਸੁਣਦਾ ਹੈ ਉਹ ਉਸਦਾ ਹੀ ਹਾਮੀ ਹੋ ਕੇ ਬਹਿ ਜਾਂਦਾ, ਉਹੀ ਉਹਦੀ ਅੱਖਾਂ 'ਚ ਪਾਣੀ ਭਰ ਲੈਂਦਾ ਵੀ ਇਹ ਬੰਦਾ ਕਹਿ ਕੀ ਰਿਹਾ। ਸੋ ਤੁਸੀਂ ਬਹੁਤ ਆਪਣਾ ਕੀਮਤੀ ਸਮੇਂ ਦਿੱਤਾ ਹੈ ਸਾਨੂੰ, ਜਿਹੜਾ ਅੱਜ ਉਸ ਪਲ ਨੂੰ ਯਾਦ ਕੀਤਾ ਦੁਬਾਰਾ, ਜਿਹੜਾ ਬਹੁਤ ਔਖਾ ਪਲ ਸੀ, ਸ਼ਾਇਦ ਗੱਲ ਕਰਨੀ ਵੀ ਬੜੀ ਔਖੀ ਆ, ਤੇ ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਅੱਜ ਆਪਣਾ ਕੀਮਤੀ ਸਮੇਂ ਦਿੱਤਾ ਜੀ। ਮਿਹਰਬਾਨੀ, ਹਾਂਜੀ, ਥੈਂਕਸ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਗੱਲ ਕੀਤੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਨਾਲ, ਜਿਨ੍ਹਾਂ ਨੇ ਉਹ ਗੱਲ ਦੱਸੀ ਹੈ ਖਾਲੜਾ ਸਾਹਿਬ ਦੇ ਜੀਵਨ ਬਾਰੇ ਤੇ ਆਪਣੀਆਂ ਕੁਰਬਾਨੀਆਂ ਬਾਰੇ, ਜਿਹੜੀ ਇਹਨਾਂ ਲੜਾਈ ਲੜੀ ਆ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਵੀ ਜਾਣਦੇ, ਅੱਜ ਵੀ ਨਹੀਂ ਜਾਣਦੇ, ਪਰ ਉਹ ਲੜਾਈ ਜ਼ਰੂਰ ਲੜੀ ਤੇ ਖਾਲੜਾ ਸਾਹਿਬ ਨੇ ਆਪਣੀ ਜਿਹੜੀ ਜਾਨ ਦੇ ਕੇ ਵੀ ਉਹ ਲੜਾਈ ਨੂੰ ਜਾਰੀ ਰੱਖਿਆ। ਵੀ ਪਰਮਜੀਤ ਕੌਰ ਖਾਲੜਾ ਹਜੇ ਵੀ ਉਹ ਲੜਾਈ ਲੜ ਰਹੇ ਨੇ। ਲੜਾਈ ਦਾ ਜਿਹੜਾ ਅਗਲੀ ਸਟੇਜ ਹੁਣ ਆ ਚੁੱਕੀ ਆ ਕਿ ਇਲੈਕਸ਼ਨ 'ਚ ਖੜੇ ਆ ਤੇ ਇੱਥੋਂ ਜਿਹੜੀ ਖੰਡੂਰ ਸਾਹਿਬ ਦੀ ਸੀਟ ਆ ਇਹ ਜਿੱਤ ਕੇ ਅੱਗੇ ਸੰਸਦ 'ਚ ਜਾ ਕੇ ਉਹ ਲੜਾਈ ਨੂੰ ਫਿਰ ਜਾਰੀ ਰੱਖਣਾ ਚਾਹੁੰਦੇ ਨੇ। ਹੁਣ ਜਿਹੜਾ ਲੋਕ ਨੇ ਜਿਹੜੇ ਉਹ ਚੰਗਾ ਇਸ ਵਾਸਤੇ ਧਿਆਨ ਦੇਣ ਤੇ ਇੱਕ ਚੰਗਾ ਫੈਸਲਾ ਜਿਹੜਾ ਲਿਆਉਣਗੇ, ਇਸੇ ਦੀ ਅਸੀਂ ਉਮੀਦ ਰੱਖਦੇ ਹਾਂ। ਫਿਲਹਾਲ ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ। ਸਤਿ ਸ਼੍ਰੀ ਅਕਾਲ ਜੀ, ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ ਆਸ਼ਕ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ, ਕਿਸੇ ਅੱਜ ਅਸੀਂ ਇੰਟਰਵਿਊ ਕਰਨ ਦੇ ਮਕਸਦ ਨਾਲ ਨਹੀਂ ਪੁੱਜੇ, ਅਸੀਂ ਇਸ ਕਰਕੇ ਇਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ, ਇਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਨੇ। ਕੋਈ ਨਾ ਕੋਈ ਆਪਣੇ ਮਕਸਦ ਲਈ ਲੜਦਾ, ਆਪਣੇ ਲਈ ਲੜਦਾ, ਆਪਣੇ ਘਰਦਿਆਂ ਲਈ ਲੜਦਾ, ਪਰ ਇਹਨਾਂ ਨੇ ਜਿਹੜੀ ਲੜਾਈ ਲੜੀ ਆ ਉਹ ਬਹੁਤ ਸਾਰੇ ਐਸੇ ਲੋਕਾਂ ਲਈ ਲੜੀ ਆ ਜਿਨ੍ਹਾਂ ਨੂੰ ਸ਼ਾਇਦ ਇਹ ਜਾਣਦੇ ਵੀ ਨਹੀਂ। ਇਹਨਾਂ ਨੇ ਲੜੀ, ਇਹਨਾਂ ਦੇ ਹਸਬੈਂਡ ਨੇ ਵੀ ਲੜੀ, ਉਹਨਾਂ ਤੋਂ ਬਾਅਦ ਇਹਨਾਂ ਨੇ ਉਹ ਮੋਰਚਾ ਸੰਭਾਲਿਆ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਨੂੰ ਮਿਲਦੇ ਹਾਂ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਲੈ ਕੇ ਚਰਚਾ, ਕਿਉਂਕਿ ਜੇ ਹਿਊਮਨ ਰਾਈਟ ਡੇ ਅੱਜ ਅਸੀਂ ਮਨਾ ਰਹੇ ਹਾਂ ਜਾਂ ਕਿਸੇ ਨੂੰ ਸਮਰਪਿਤ ਕਰਦੇ ਹਾਂ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਇਹ ਕਰਦੇ ਹਾਂ। ਬਹੁਤ ਲੋਕ ਸਪੋਰਟ ਵੀ ਕਰਦੇ ਨੇ, ਪਰ ਹੁਣ ਦੀ ਯੂਥ ਦੀ ਪੀੜ੍ਹੀ ਲਈ ਮੈਂ ਸਵਾਲ ਪੁੱਛਣਾ ਚਾਹੁੰਦਾ, ਭਾਈ ਜਸਵੰਤ ਸਿੰਘ ਖਾਲੜਾ ਹੋਣੀ ਹੈ ਕੌਣ ਸੀ? ਕੀ ਮਕਸਦ ਨਾਲ ਉਹ ਉਤਰੇ ਸਨ ਜਿਹੜੇ ਕਿ ਅੱਜ ਇੰਨੇ ਲੋਕ ਚਾਹਵਾਨ ਹੈਗੇ ਨੇ ਤੇ ਇੰਨਾ ਪਿਆਰ ਕਰਦੇ ਆ? ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰਾਂ ਦਾ ਮਸੀਹਾ ਜਿਹੜਾ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ, ਇਹ ਉਸ ਵੇਲੇ ਦੇ ਹਾਲਾਤਾਂ 'ਚੋਂ ਨਿਕਲਿਆ ਸ਼ਖਸ ਹੈ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਜਦੋਂ ਕੀੜੀ ਨੂੰ ਕਹਿੰਦੇ ਖੰਭ ਲੱਗ ਜਾਂਦੇ ਆ ਤੇ ਉਹ ਵੀ ਜਿਹੜਾ ਉੱਡਣਾ ਸ਼ੁਰੂ ਕਰ ਦਿੰਦੀ ਹੈ ਜੀ। ਉਸ ਵੇਲੇ ਦੇ ਹਾਲਾਤ ਇਹੋ ਜਿਹੇ ਸੀ ਕਿ ਸਾਡੇ ਪੋਲੀਟੀਸ਼ੀਅਨਾਂ ਨੇ ਰਲ ਕੇ ਤੇ ਸਾਡੀ ਜਿਹੜੀ ਕੌਮ ਦਾ ਨਸਲਕਾਸ਼ ਜਿਹੜਾ ਉਸ ਵੇਲੇ ਹੋ ਰਿਹਾ ਸੀਗਾ, ਉਹਦੇ ਨਾਲ ਐਡਮਿਨਿਸਟ੍ਰੇਸ਼ਨ ਪੁਲਿਸ ਰਲੀ ਹੋਈ ਸੀ ਔਰ ਪ੍ਰਸ਼ਾਸਨ ਵੀ ਰਲਿਆ ਹੋਇਆ ਸੀ। ਪਿਆ ਕੀ ਹੋ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਘਰ ਘਰ ਦੇ ਵਿੱਚੋਂ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਸਕੂਲਾਂ ਕਾਲਜਾਂ 'ਚ ਪੜ੍ਹਨ ਜਾਂਦੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਜੇਲ੍ਹਾਂ ਵਿੱਚੋਂ ਕੱਢ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਤੇ ਇਹ ਇੱਕ ਅਹਿਮ ਮਸਲਾ ਕਿ ਜਿਹੜੇ ਪੰਚਾਇਤਾਂ ਨੇ ਵੀ ਬੱਚੇ ਪੇਸ਼ ਕਰਾਏ ਸੀਗੇ, ਉਹਨਾਂ ਨੂੰ ਵੀ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਤਾ। ਔਰ ਉਸ ਵੇਲੇ ਦਾ ਸੱਚ ਇਹ ਸੀਗਾ ਕਿ ਸਾਰੇ ਲੋਕਾਂ ਨੂੰ ਪਤਾ ਸੀ ਕਿ ਬੱਚੇ ਜਿਹੜੇ ਇਸ ਤਰ੍ਹਾਂ ਗੁੰਮ ਹੋ ਰਹੇ ਆ, ਕਤਲੇਆਮ ਹੋ ਰਿਹਾ ਹੈ, ਔਰ ਲੋਕਾਂ ਨੂੰ ਪਤਾ ਸੀਗਾ ਕਿ ਇਸ ਪਿੰਡ ਦੇ ਵਿੱਚ ਅੱਜ ਝੂਠਾ ਪੁਲਿਸ ਮੁਕਾਬਲਾ ਹੋਇਆ। ਤੇ ਮੁਕਾਬਲੇ ਦਾ ਮਤਲਬ ਇਹ ਸੀਗਾ ਕਿ ਉਹ ਬੱਚੇ ਤਾਂ ਮਰ ਜਾਂਦੇ ਸੀਗੇ ਪਰ ਕੋਈ ਪੁਲਿਸ ਵਾਲਾ ਜ਼ਖਮੀ ਤੱਕ ਨਹੀਂ ਸੀ ਹੁੰਦਾ। ਇਹਨੂੰ ਲੋਕ ਝੂਠਾ ਪੁਲਿਸ ਮੁਕਾਬਲਾ ਦਾ ਨਾਂ ਦਿੱਤਾ ਜਾਂਦਾ ਸੀਗਾ ਕਿਉਂਕਿ ਉਹਨਾਂ ਦੇ ਤਸ਼ੱਦਦ ਵੀ ਹੋਏ ਹੁੰਦੇ ਸੀਗੇ। ਤੇ ਫਿਰ ਉਹਨਾਂ ਦੀਆਂ ਲਾਸ਼ਾਂ ਜਦੋਂ ਪਰਿਵਾਰਾਂ ਨੂੰ ਮਿਲਦੀਆਂ ਸੀ ਤੇ ਸਮਝ ਲੱਗਦੀ ਸੀ ਕਿ ਇਹ ਤਾਂ ਤੁਰਨ ਜੋਗੇ ਨਹੀਂ, ਇਹਨਾਂ ਦੇ ਭੱਜਣ ਦੇ ਤਾਂ ਕਾਰਨ ਹੀ ਕੋਈ ਨਹੀਂ। ਤਾਂ ਉਹ ਵੇਲਾ ਇੱਕ ਇਹੋ ਜਿਹਾ ਸੀਗਾ ਕਿ ਦੁਨੀਆ ਤਰਾ ਤਰਾ ਕਰਦੀ ਸੀ, ਪੰਜਾਬ ਸਾਰੇ 'ਚ ਅੱਗ ਬਲ ਰਹੀ ਸੀ ਉਸ ਵੇਲੇ। ਤੇ ਜਸਵੰਤ ਸਿੰਘ ਨੂੰ ਵੀ ਇਹ ਸਾਰਾ ਜਿਹੜਾ ਉਹ ਕੁਛ ਡਾਟਾ ਇਕੱਠਾ ਕਰ ਰਹੇ ਸੀਗੇ, ਪਰਿਵਾਰ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਸੀ ਕਿਉਂਕਿ ਉਹ ਇਸੇ ਇਲਾਕੇ 'ਚ ਦਿਨ ਰਾਤ ਵਿਚਰਦੇ ਸੀ ਕਿ ਵੀ ਸਾਡਾ ਬੱਚਾ ਨਹੀਂ ਲੱਭ ਰਿਹਾ, ਸਾਡਾ ਬਜ਼ੁਰਗ ਨਹੀਂ ਲੱਭ ਰਿਹਾ। ਤਾਂ ਜਸਵੰਤ ਸਿੰਘ ਨੂੰ ਇਹ ਬੜਾ
ਮਤਲਬ ਵਰੀਡ ਹੀ ਸੀਗਾ। ਇਸ ਲਈ ਉਹਨਾਂ ਨੇ ਫਿਰ ਜਿਹੜਾ ਉਹ ਘਰਾਂ ਵਿੱਚ ਜਾ ਕੇ ਉਹ ਰਿਕਾਰਡ ਇਕੱਠਾ ਕਰਨਾ ਭਾਈ ਜਸਵੰਤ ਸਿੰਘ ਉਹਨਾਂ ਦੇ ਜੇ ਆਪਾਂ ਪਿੱਛੇ ਜਾਈ ਰਿਕਾਰਡ ਤੇ ਤਾਂ ਉਹ ਇੱਕ ਬੈਂਕ ਜੌਬ ਕਰਨੇ ਵਾਲੇ ਇੱਕ ਬੰਦੇ ਸੀ, ਤੇ ਫਿਰ ਉਹਨਾਂ ਨੂੰ ਕਿਵੇਂ ਇੱਧਰ ਲੱਗਿਆ ਵੀ ਮੈਂ ਇਸ ਪਾਸੇ ਨੂੰ ਡਾਟਾ ਇਕੱਠਾ ਕਰਾਂ? ਕਿਉਂਕਿ ਕੋਈ ਮਕਸਦ ਹੁਣ ਬੈਂਕ ਦੀ ਗੱਲ ਕੀਤੀ ਆ, ਉਹ ਬੈਂਕ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਸੀ ਉਸ ਵੇਲੇ, ਤੇ ਉਹਨਾਂ ਦੇ 2 ਕਲੀਗ ਬੈਂਕ ਡਾਇਰੈਕਟਰ ਉਹ ਵੀ ਇਸ ਤਰ੍ਹਾਂ ਗੁੰਮ ਹੋ ਗਏ। ਔਰ ਜਦੋਂ ਇਹ ਸਰਦਾਰ ਪਿਆਰਾ ਸਿੰਘ ਸੁਲਤਾਨਵਿੰਡ ਨਾਂ ਦਾ ਸ਼ਖਸ ਸੀ, 60-65 ਸਾਲ ਦਾ ਸੀ, ਤੇ ਉਹਨੂੰ ਯੂਪੀ ਤੋਂ ਲਿਆ ਕੇ ਉਹਨਾਂ ਨੇ ਇੱਥੇ ਪੁਲਿਸ ਤੇ ਉਹਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਤੇ ਉਹਨਾਂ ਦੇ ਪਰਿਵਾਰ ਨਾਲ ਰਲ ਕੇ ਜਸਵੰਤ ਸਿੰਘ ਉਹਨਾਂ ਦੀ ਲਾਸ਼ ਲੱਭਣ ਗਏ, ਵੀ ਪਤਾ ਕਰਨ ਗਏ ਕਿ ਦਰਗਿਆਨਾ ਮੰਦਿਰ ਦੇ ਵਿੱਚ ਪਿਆਰਾ ਸਿੰਘ ਦੀ ਜਿਹੜਾ ਸੰਸਕਾਰ ਕੱਲ ਹੋਇਆ। ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ, ਉਹਨਾਂ ਦਾ ਪਰਿਵਾਰ ਚੰਗੀ ਵਾਕਫੀਅਤ ਵਾਲਾ ਪਰਿਵਾਰ ਸੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦਰਗਿਆਨਾ ਮੰਦਿਰ ਵਿੱਚ ਉਹਦਾ ਸੰਸਕਾਰ ਹੋ ਗਿਆ। ਜਦੋਂ ਉਹ ਪੁੱਛਣ ਵਾਸਤੇ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ ਤੇ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਰੋਜ਼ ਟਰੱਕ ਭਰ ਕੇ ਆਉਂਦੀਆਂ, ਇੱਥੇ ਤੇ ਰੋਜ਼ 8, 9, 10 ਕੋਈ ਗਿਣਤੀ ਨਹੀਂ ਆਉਂਦੀਆਂ, ਤੇ ਸਾਨੂੰ ਨਹੀਂ ਪਤਾ ਵੀ ਇਹ ਲਾਸ਼ ਕਿਹਦੀ ਹੁੰਦੀ ਹੈ, ਕਿਵੇਂ ਹੁੰਦੀ ਹੈ। ਤਾਂ ਇੱਕ ਜਿਹੜੇ ਉਹ ਸੰਸਕਾਰ ਕਰਨ ਵਾਲੇ ਮੁਲਾਜ਼ਮ ਸੀ, ਉਹਨੇ ਕਿਹਾ ਮਤਲਬ ਇੱਕ ਲਵਾਰਸ ਲਾਸ਼ਾਂ ਜਿਹੜੀਆਂ ਆਉਣੀਆਂ, ਬੇਪਛਾਣੀਆਂ ਲਾਸ਼ਾਂ, ਬੇਪਛਾਣੀਆਂ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਹੈ। ਤਾਂ ਉਹਨਾਂ ਨੇ ਫਿਰ ਇੱਕ ਰਜਿਸਟਰ ਸੀਗਾ ਉਹਨਾਂ ਕੋਲੇ, ਉਹਨਾਂ ਨੇ ਕਾਰਪੋਰੇਸ਼ਨ ਤੋਂ ਲੱਕੜ ਲੈਣੀ ਹੁੰਦੀ ਸੀਗੀ, ਤੇ ਉਹ ਰਜਿਸਟਰ ਜਿਹੜਾ ਮੇਨਟੇਨ ਕੀਤਾ ਸੀ, ਉਹ ਜਦੋਂ ਪੁਲਿਸ ਵਾਲਾ ਮੁਕਾਬਲਾ ਬਣਾ ਕੇ ਲਿਆਉਂਦਾ ਸੀ, ਉਹਦੇ ਵਿੱਚ ਉਹ ਲਿਖ ਦਿੰਦਾ ਸੀਗਾ ਕਿ ਇਹ ਬੰਦਾ, ਇਹਦਾ ਇਹ ਨਾਂ, ਉਹਦੇ ਫਾਦਰ ਦਾ ਨਾਮ ਲਿਖਿਆ ਸੀ, ਇਹ ਵੀ ਲਿਖਿਆ ਸੀ ਕਿ ਕਿਹੜਾ ਥਾਣੇਦਾਰ ਇਹ ਲਾਸ਼ ਲੈ ਕੇ ਆਇਆ। ਤੇ ਅਖੀਰ ਦੇ ਵਿੱਚ ਉਹਨੂੰ ਕਿਉਂਕਿ ਚੋਰੀ ਛੁਪੇ ਜਿਹੜੇ ਸੰਸਕਾਰ ਹੋ ਰਹੇ ਸੀ, ਅਖੀਰ ਵਿੱਚ ਉਹਨਾਂ ਨੇ ਲਿਖਤਾ ਕਿ ਇਹ ਲਾਵਾਰਸ ਹੈ। ਬੜਾ ਵੱਡਾ ਆਇਡੈਂਟੀਟੀ ਹੋਣ ਤੋਂ ਬਾਵਜੂਦ ਵੀ ਉਹ ਲਾਵਾਰਸ, ਵੀ ਸਭ ਕੁਝ ਤਾਂ ਲਿਖੀ ਬੈਠੇ ਹਨ, ਤੇ ਹੁਣ ਇਹ ਲਾਸ਼ ਨਹੀਂ ਹੋ। ਉਹਨਾਂ ਨੇ ਆ ਕੇ ਫਿਰ ਸ਼ਮਸ਼ਾਨ ਘਾਟ ਚੋਂ ਆ ਕੇ ਫਿਰ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਨੇ ਨਾਲ ਉਹਨਾਂ ਰਜਿਸਟਰ ਉਹਨਾਂ ਨੂੰ ਫੋਟੋਸਟੇਟ ਕਰਾ ਲਿਆ ਸਾਰਾ। ਤਾਂ ਫਿਰ ਉਹਨਾਂ ਨੇ ਜਦੋਂ ਰਿਕਾਰਡ ਉਹਨਾਂ ਨੇ ਪ੍ਰੈਸ ਵਿੱਚ ਇੱਕ ਰਿਲੀਜ਼ ਕੀਤੀ ਕਿ ਜਿਹੜੇ ਇਸ ਤਰ੍ਹਾਂ ਮੈਂ ਉਹਨਾਂ ਨੂੰ ਮੇਰੇ ਕੋਲੇ ਉਹਨਾਂ ਦਾ ਰਿਕਾਰਡ ਸ਼ਮਸ਼ਾਨ ਘਾਟ ਦਰਗਿਆਨਾ ਮੰਦਿਰ ਗਏ, ਫਿਰ ਉਹਨਾਂ ਨੂੰ ਲੱਗਿਆ ਵੀ ਜੇ ਇੱਥੇ ਆ ਤੇ ਫਿਰ ਤਰਨਤਾਰਨ ਪੱਟੀ ਦੇ ਵਿੱਚ ਵੀ ਇੱਕ ਕੁਛ ਹੈਗਾ, ਉਸ ਵੇਲੇ ਦਾ ਇਹ ਜ਼ਿਲ੍ਹਾ ਸੀ। ਤੇ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆਲ ਨੂੰ ਚੈਲੰਜ ਕਰਤਾ, ਇਸ ਗੱਲ ਨੇ ਕਿਹਾ ਨਹੀਂ ਇਹ ਬੰਦਾ ਝੂਠ ਮਾਰਦਾ, ਕਿਉਂਕਿ KPSB ਮੌਕੇ ਦਾ ਸੀ, DGP ਮੌਕੇ ਦਾ DGP ਸੀ, ਉਹ ਸਾਰੀ ਜ਼ਿੰਮੇਵਾਰੀ ਉਹਦੇ ਤੇ ਮਾਰਦਾ ਨਹੀਂ ਲੱਭ ਰਿਹਾ। 3 ਸ਼ਮਰਥੀ ਬੱਚਾ ਸੀ ਉੱਥੇ, 3000 ਲਾਸ਼ਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਜੀ, ਹੁਣ ਆਇਡੈਂਟੀਫਾਈ ਹੋ ਗਈਆਂ, ਕੁਝ ਅੱਧੀਆਂ ਅਧੂਰੀਆਂ ਜਿਨ੍ਹਾਂ ਦਾ ਫਿਰ DGP ਨੂੰ ਚੈਲੰਜ ਫੌਰਨ ਕੰਮ ਕਰਦਾ ਕਹਿੰਦਾ ਜੀ ਉਹ ਦਿਹਾੜੀਆਂ ਕਰਦੇ ਆ, ਤੇ ਜਾਂ ਉਹ ਬੈਗਰ ਆ ਜਾਂ ਬੰਗਲਾਦੇਸ਼ੀ ਬੰਦੂਕ ਸਾਹਮਣੇ ਵੱਲ ਡਿੱਗ ਸਕਦਾ ਇਹਦੇ ਨਾਲ। ਤਾਂ ਜਸਵੰਤ ਸਿੰਘ ਨੂੰ ਲੱਗਿਆ ਵੀ ਇਹ ਹੁਣ ਮੈਨੂੰ ਵੀ ਕੰਮ ਕਰ ਸਕਦਾ। ਉਹਨਾਂ ਨੇ ਫਿਰ ਉਸ ਵੇਲੇ ਇੱਕ ਪ੍ਰੈਸ ਦਿੱਤਾ, ਜਿਹੜਾ ਅਸੀਂ ਕੋਰਟ ਦੇ ਵਿੱਚ ਵੀ ਲਾਇਆ, ਉਹਨਾਂ ਦੀ ਇੱਕ ਜਸਟ ਵਸੀਅਤ ਹੈ ਕੌਮ ਦੇ ਨਾਂ, ਇੱਕ ਵਸੀਅਤ ਹੈ। ਕੀ ਪ੍ਰੈਸ ਨੋਟ? ਹਾਂਜੀ ਮੈਂ ਦੱਸਦੀ ਹਾਂ। ਤਾਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਇਹ ਕੰਮ ਪ੍ਰੋਫੈਸ਼ਨ ਦੇ ਤੌਰ ਤੇ ਨਹੀਂ ਕਰਦਾ, ਮੈਂ ਇਹ ਕੰਮ ਰਾਜਨੀਤੀ ਦੇ ਤੌਰ ਤੇ ਵੀ ਨਹੀਂ ਕਰਦਾ, ਕੰਮ ਮਨੁੱਖਤਾ ਦੇ ਭਲੇ ਲਈ ਕਰਦਾ। ਤੁਸੀਂ ਸਾਡੀ ਕੌਮ ਦੀ ਇੱਕ ਵਾਰੀ ਤੁਸੀਂ ਵਾਢੀ ਧਰੀ ਹੋਈ ਹੈ। ਤਾਂ ਉਹ ਜਦੋਂ ਇਹਨਾਂ ਨੇ ਇਹ ਗੱਲ ਕਹੀ
ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਹਟਦਾ ਨਹੀਂ ਹੈ। ਤੇ ਜਸਵੰਤ ਸਿੰਘ ਨੇ ਵੀ ਸੋਚਿਆ ਕਿ ਕਰ ਸਕਦੇ ਆ, ਕਿ ਲੋਕ ਕਚਹਿਰੀ ਵਿੱਚ ਵੀ ਉਸੇ ਪ੍ਰੈਸ ਨੋਟ ਦਾ ਇੱਕ ਹਿੱਸਾ ਹੈ। ਉਹਨਾਂ ਨੇ ਮੈਂ ਕਾਨੂੰਨ ਵਿੱਚ ਜਾਊਂਗਾ, ਜੇ ਕਾਨੂੰਨ ਨਹੀਂ ਸੁਣਦਾ ਤੇ ਮੈਂ ਲੋਕ ਕਚਹਿਰੀ ਵਿੱਚ ਵੀ ਨਹੀਂ ਮੇਰੀ ਸੁਣਦੇ ਤੇ ਮੈਂ ਪ੍ਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ। ਇਹੋ ਹੀ ਗੱਲਾਂ ਬਨੇਵੇਂ ਵਾਪਰੀਆਂ ਪਏ। ਸੁਪਰੀਮ ਕੋਰਟ ਗਏ, ਹਾਈ ਕੋਰਟ ਗਏ, ਫਿਰ ਉਹਨਾਂ ਨੇ ਕਿਹਾ ਵੀ ਤੈਨੂੰ ਕੋਈ ਹੱਕ ਨਹੀਂ ਹੈ ਇਹਨਾਂ ਬਾਰੇ ਗੱਲ। ਲੋਕ ਗੁੰਮ ਹੋਏ ਆ ਹੁਣ, ਕੋਈ ਹੱਕ ਕੇਸ ਉਹ ਲੜਦਾ ਸੀ ਬੰਦਾ। ਫਿਰ ਜਦੋਂ ਇੱਥੇ ਇਹ ਗੱਲ ਹੋਈ ਤੇ ਉਹਨੇ KPS ਗੱਲ ਨੇ ਉਹਦੀ ਬਦਲੀ ਤਰਨ ਕਰਤੀ ਵੀ ਜਾਂ ਤੂੰ ਆਪਦੇ ਬਹਾਲਾ ਜਿਹੜੀਆਂ ਤੇਰੀਆਂ ਪਟੀਸ਼ਨ ਹੈ ਜਾਂ ਉਹਨਾਂ ਨੂੰ ਦਬਕਾ ਜਾਂ ਉਹਨਾਂ ਨੂੰ ਲਾਲਚ ਦੇ ਕਰ। ਤੇ ਫਿਰ ਜਸਵੰਤ ਸਿੰਘ ਨੇ ਸੋਚਿਆ ਵੀ ਹੁਣ ਗੇਮ ਜਿਹੜੀ ਆ ਉਹ ਮੇਰੇ ਅਗੇਂਸਟ ਚੱਲ ਪਈ ਆ। ਉਹ ਫਿਰ ਕੈਨੇਡਾ ਦੀ ਧਰਤੀ ਤੇ ਗਏ, ਉੱਥੇ ਜਾ ਕੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਹ ਸਾਰਾ ਰਿਕਾਰਡ ਦੇ ਉਹ ਸਪੀਚ ਪਈ ਵੀ YouTube ਤੇ ਅਸੀਂ ਸਾਰੇ ਸੁਣ ਸਕਦੇ। ਉਹ ਗੁਰੂ ਘਰ ਦੀ ਹੈ, ਗੁਰੂ ਘਰ ਪਬਲਿਕ ਚ ਵੀ ਸਾਰੀ ਗੱਲ ਕਹਿਤੀ ਤੇ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਕਹਿਤੀ। ਉੱਥੋਂ ਦੀ ਜਿਹੜੀ ਉਹ ਸੈਮੀਨਾਰ ਸੀ ਜਿੱਥੇ ਉਹ ਗਏ ਸੀ, ਉੱਥੋਂ ਦੀ ਹੈ ਹੀ ਉਹ ਮਨੁੱਖੀ ਅਧਿਕਾਰਾਂ ਤੇ ਸੀ। ਤੇ ਉੱਥੋਂ ਦੀ ਜਿਹੜੀ ਕੋਲਿਨ ਬੂਮਰ ਕੋਈ ਨਾਂ ਦੀ ਲੇਡੀ ਸੀ, ਉਸ ਵੇਲੇ MP ਸੀ, ਉਹਨੇ ਫਿਰ ਇਹਨੂੰ ਇੰਡੀਆ ਨੂੰ ਪੁੱਛਿਆ, ਭਾਰਤ ਸਰਕਾਰ ਨੂੰ ਪੁੱਛਿਆ ਕਿ ਆਹ ਲੋਕ ਕੀ ਕਹਿ ਰਹੇ ਆ। ਤਾਂ ਇਹਨਾਂ ਨੇ ਫਿਰ ਸਮਝਿਆ ਵੀ ਹੁਣ ਇਸ ਬੰਦੇ ਨੂੰ ਖਤਮ ਕਰਨ ਵਿੱਚ ਹੀ ਭਲਾਈ ਆ। ਫਿਰ ਇਹ ਜਸਵੰਤ ਸਿੰਘ 1 ਮਹੀਨਾ ਹੀ ਹੋਇਆ ਸੀ ਉਹਨਾਂ ਨੂੰ ਉੱਥੋਂ ਆਇਆ ਤੇ 25 ਆਪਾਂ ਗੱਲ ਕਰੀਏ 5000 ਉੱਥੇ ਲੱਗੇ, ਹੌਲੀ ਹੌਲੀ 25000 ਜਾਨੀ ਕਿ ਬੱਚੇ ਦਾ ਰਿਕਾਰਡ ਅਪਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ 13 ਜ਼ਿਲ੍ਹੇ ਸੀ ਉਸ ਵੇਲੇ ਤੇ 13 ਜ਼ਿਲ੍ਹਿਆਂ ਦੇ ਵਿੱਚ ਜੇ ਇੱਕ 'ਚ 8000 ਹੈ ਤਾਂ ਤੁਸੀਂ ਗਿਣਤੀ 25000 ਤੋਂ। ਤੇ ਇਹ ਉਹ ਰਿਕਾਰਡ ਸੀ ਜਿਹੜਾ ਕਿ ਮੜੀਆਂ ਦਾ ਔਨ ਰਿਕਾਰਡ ਸੀ, ਜਿਹੜੇ ਨਹਿਰਾਂ 'ਚ ਗਏ ਜਾਂ ਕਿਤੇ ਹੋਰ ਗਏ ਉਹ ਰਿਕਾਰਡ ਨੇ। ਇੱਕ ਤਰਾਸਦੀ ਇਸ ਵੇਲੇ ਦੀ ਇਹ ਵੀ ਹੈ ਵੀ ਜਿੰਨੀਆਂ ਲਾਸ਼ਾਂ ਸਾੜੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ। ਸਰਦਾਰ ਜਸਵੰਤ ਸਿੰਘ ਖਾਲੜਾ ਦੀ ਲਾਸ਼ ਵੀ ਦਰਿਆ ਵਿੱਚ ਹੀ ਰੋੜੀ। ਅੱਛਾ, 6 ਤਰੀਕ ਦੀ 6 ਸਤੰਬਰ 1995 ਕੀ ਹੋਇਆ ਉਸ ਦਿਨ? 6 ਸਤੰਬਰ 1995 ਆਮ ਵਰਗਾ ਦਿਨ ਸੀਗਾ। ਮੈਨੂੰ ਨਹੀਂ ਲੱਗਿਆ ਵੀ ਕੋਈ ਦਿਨ 'ਚ ਕੋਈ ਅੱਜ ਤਬਦੀਲੀ ਹੈ, ਪਰ ਜਸਵੰਤ ਸਿੰਘ ਜਿਵੇਂ ਉਹਨੂੰ ਕੋਈ ਉਹ ਮਹਿਸੂਸ ਕਰ ਰਹੇ ਸੀਗੇ, ਕੋਈ ਫੀਲ ਕਰ ਰਹੇ ਸੀਗੇ। ਉਹਨਾਂ ਨੇ ਆ ਕੇ ਮੈਨੂੰ ਰਸੋਈ 'ਚ ਕਿਹਾ ਕਿ ਕੀ ਤੂੰ ਬੱਚੇ ਪੜ੍ਹਾ ਲੇਂਗੀ? ਤੇ ਮੈਨੂੰ ਨਹੀਂ ਸਮਝ ਲੱਗੀ ਉਸ ਵੇਲੇ ਉਸ ਗੱਲ ਦੀ, ਮੈਂ ਚੁੱਪ ਰਹੀ। ਤੇ ਪਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਹੋ ਸਕਦਾ ਉਹਨਾਂ ਨੂੰ ਕੋਈ ਲੱਗਾ ਹੋਵੇ ਮੇਰੇ ਪਿੱਛੇ ਪੁਲਿਸ ਲੱਗੀ ਹੈ ਜਾਂ ਕੀ ਗੱਲ ਹੈ। ਤੇ ਮੈਂ ਆਪਣੀ ਡਿਊਟੀ ਤੇ ਜਾਂਦੀ ਸੀ, ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਲਾਇਬ੍ਰੇਰੀ 'ਚ ਕੰਮ ਕਰਦੀ ਸੀ। ਮੈਂ 9 ਵਜੇ ਘਰੋਂ ਨਿਕਲੀ ਹਾਂ, ਪੁਲਿਸ ਨੇ ਸਾਰੇ ਰਾਹ ਰੋਕੇ ਹੋਏ ਸੀਗੇ, ਸਾਰੇ ਕਬੀਰ ਪਾਰਕ ਨੂੰ ਘੇਰਾ ਪਿਆ ਹੋਇਆ ਸੀਗਾ। ਮਤਲਬ ਜਦ ਤੁਸੀਂ ਅਣਜਾਣ ਸੀ ਇਹ ਗੱਲ ਤੋਂ ਵੀ ਪਤਾ ਨਹੀਂ ਕਿਸ ਲਈ ਪੁਲਿਸ ਇੱਥੇ ਜਿਹੜੀ ਨਹੀਂ ਮੈਂ ਮੇਰੇ ਵੱਲ ਬੜਾ ਉਹਨਾਂ ਨੇ ਗੌਰ ਨਾਲ ਵੇਖਿਆ ਪੁਲਿਸ ਅਫਸਰ ਨੇ, ਤੇ ਮੈਨੂੰ ਡਰ ਵੀ ਲੱਗਾ ਵੀ ਮੇਰੇ ਪੁਲਿਸ ਅਫਸਰ ਕਿਉਂ ਮੇਰੇ ਵੱਲ ਇਸ ਤਰ੍ਹਾਂ ਵੇਖਦਾ। ਪਰ ਮੈਂ ਆਪਣੇ ਕੰਮ ਤੇ ਜਾਣਾ ਸੀ, ਮੈਂ GT ਰੋਡ ਕ੍ਰਾਸ ਕਰਨੀ ਸੀ ਤੇ ਮੈਂ ਇਹ ਸਮਝ ਨਹੀਂ ਸਕੀ ਵੀ ਇਹ ਪੁਲਿਸ ਸਾਡੇ ਘਰ ਹੀ ਜਾਣੀ ਹੈ। ਤੇ ਮੈਂ ਬਸ ਅਜੇ ਕੰਮ ਤੇ ਗਈ ਹਾਂ ਤੇ ਉਸੇ ਵੇਲੇ ਮੈਨੂੰ ਫੋਨ ਆ ਗਿਆ ਕਿ ਘਰੇ ਆਓ ਛੇਤੀ। ਤੇ ਮੈਂ ਘਰੇ ਆਈ ਹਾਂ ਤੇ ਜਿਹੜੀ ਸਾਡੀ ਪਾਣੀ ਵਾਲੀ ਪਾਈਪ ਸੀ ਉਹ ਉਵੇਂ ਹੀ ਚੱਲ ਰਹੀ ਸੀਗੀ। ਤੇ ਪਤਾ ਲੱਗਿਆ ਆਂਢੀਆਂ ਗੁਆਂਢੀਆਂ ਤੋਂ ਸਾਰਿਆਂ ਤੋਂ ਕਿ ਸਰਦਾਰ ਜਸਵੰਤ ਸਿੰਘ ਕਾਰ ਧੋ ਰਹੇ ਸੀਗੇ ਤੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੇ ਪੁਲਿਸ ਵਾਲੇ ਆਏ ਤੇ ਇਸ ਤਰ੍ਹਾਂ ਉਹਨਾਂ ਨੇ ਸ਼ੋਅ ਕੀਤਾ ਕਿ ਜਿਵੇਂ ਐਡਰੈਸ ਕੋਈ ਪੁੱਛ ਰਹੇ ਆ। ਤਾਂ ਜਦੋਂ ਝੁੱਕ ਕੇ ਵੇਖਣ ਲੱਗੇ ਤਾਂ ਉਹਨਾਂ ਨੇ ਆਪਣੀ ਜਿਹੜੀ ਵੈਨ ਉਹ ਕੋਈ ਲੈ ਕੇ ਆਏ ਸੀ ਬਿਨਾਂ ਨੰਬਰੀ, ਤੇ ਉਹਦੇ ਵਿੱਚ ਪਾ ਕੇ ਉਹ ਲੈ ਗਏ। ਤੇ ਫਿਰ ਬਸ ਉਸ ਤੋਂ ਬਾਅਦ ਤੇ ਅਸੀਂ ਸੁਪਰੀਮ ਕੋਰਟ ਦਾ ਰੁੱਖ ਕੀਤਾ। ਮੈਂ ਫਿਰ ਉਸ ਤੋਂ ਬਾਅਦ ਤੁਸੀਂ ਘਰੇ ਆਏ ਤੇ ਫਿਰ ਪਾਲ ਕਰਨੀ ਸ਼ੁਰੂ ਕੀਤੀ ਕਿ ਜਾਂ ਥਾਣੇ ਲੋਕਲ ਥਾਣੇ? ਇਹ ਕੋਈ ਛੋਟੀ ਜੀ ਗੱਲ ਨਹੀਂ ਸੀ, ਮੈਨੂੰ ਲੱਗਦਾ ਇਹ ਵੱਡੀ ਕੌਨਸਪੀਰੇਸੀ ਸੀ ਇਹਦੇ ਪਿੱਛੇ। ਵੀ ਮੈਂ ਘਰੇ ਆਈ ਹਾਂ 1-1:30 ਵਜੇ, ਮੈਂ ਫਿਰ ਫੁਰ ਕੇ ਉੱਥੇ ਰਿਪੋਰਟ ਕਰਕੇ ਆਈ ਹਾਂ ਥਾਣੇ 'ਚ ਵੀ ਇਸ ਤਰ੍ਹਾਂ ਬੰਦਾ ਚੁੱਕਿਆ ਗਿਆ। ਤੇ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਉਹ ਥਾਣੇ ਵਾਲੇ ਆਂਦੇ ਸਾਨੂੰ ਤਾਂ ਜੀ ਪਤਾ ਨਹੀਂਗਾ। ਪਰ ਪਤਾ ਨਹੀਂ ਕਿੱਥੋਂ ਹੌਟ ਲਾਈਨਾਂ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਵੀ ਸਾਰੇ ਜ਼ਿਲ੍ਹੇ ਦੀ ਪੁਲਿਸ ਨਾ ਉਹ ਆਪਣੇ ਘਰੇ ਆ ਗਈ 1:30 ਵਜੇ। ਅੱਛਾ ਜੀ। ਵੀ ਮੈਂ ਤੇ ਇੱਕ ਥਾਣੇ 'ਚੋਂ ਹੀ ਪਤਾ ਕੀਤਾ ਸੀ, ਪਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਬੰਦਾ ਕਿਵੇਂ ਚੁੱਕਿਆ ਗਿਆ। ਉਦੋਂ ਦਾ ਜਿਹੜਾ ਸੀਗਾ ਬਾਰਡਰ ਰੇਂਜ, ਉਹਨੂੰ ਅਸੀਂ ਮਿਲੇ ਸ਼ਾਮ ਨੂੰ। ਉਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਜੀ, ਮੇਰੀ
ਡੀਆਰ ਭੱਟੀ ਸੀਗਾ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰੇ ਇਲਾਕੇ 'ਚੋਂ ਬੰਦਾ ਤਰਨ ਦੀ ਪੁਲਿਸ ਲੈ ਜੇ। 1:30 ਵਜੇ ਸਿੱਧਾ ਗਿਆ ਵੀ ਤਰਨ ਦੀ ਪੁਲਿਸ ਲੈ ਗਈ। ਅੱਛਾ ਜੀ, ਤੁਹਾਨੂੰ ਪਤਾ ਲੱਗ ਗਿਆ ਸੀ ਮਤਲਬ? ਹਾਂ, ਸਾਨੂੰ ਪਤਾ ਲੱਗ ਗਿਆ ਹੈ ਨਾ। ਤੇ ਅਸੀਂ ਕਿਹਾ ਵੀ ਤਰਨ ਦੀ ਪੁਲਿਸ ਸੀ, ਕਿਉਂਕਿ ਟਸਲ ਹੀ ਉੱਥੇ ਸੀ ਸਾਰੀ ਖਾਲੜਾ ਸਾਹਿਬ ਦੀ, ਕਿਉਂਕਿ ਪਟੀਸ਼ਨਾਂ ਉੱਥੋਂ ਹੋਈਆਂ ਸੀਗੀਆਂ। ਤੇ ਥ੍ਰੈਟ ਵੀ ਉਹਨੇ ਕੀਤਾ ਸੀਗਾ ਵੀ ਜੇ ਤੂੰ 25,000 ਦਾ ਹਿਸਾਬ ਮੰਗੇਗਾ ਤਾਂ ਅਸੀਂ 25,000 ਇੱਕ ਦਾ ਵੀ ਦੇਵਾਂਗੇ। ਤੇ ਸਾਨੂੰ ਸਾਰੀ ਇਸ ਟੀਮ ਨੂੰ ਪਤਾ ਸੀ, ਜਦੋਂ ਇਹ ਸਾਰਿਆਂ ਨੇ ਪਤਾ ਮਤਲਬ ਐਡੀ ਗੱਲ ਕਹਿਣ ਤੋਂ ਬਾਵਜੂਦ ਵੀ ਕੋਈ ਜਿਹੜੇ ਕਾਨੂੰਨ ਨੇ ਕੋਈ ਐਕਸ਼ਨ ਲੱਤਾ ਵੀ ਅਸੀਂ 25,000 ਦਾ ਹਿਸਾਬ ਮੰਗਦਾ ਤਾਂ 25,000 ਇੱਕ ਦਾ ਵੀ। ਹਾਂ, ਇੱਕ ਦਾ ਮਤਲਬ ਥ੍ਰੈਟ ਆਇਆ ਸੀ। ਮੈਂ ਫਿਰ ਸੁਪਰੀਮ ਕੋਰਟ ਗਈ, ਸੁਪਰੀਮ ਕੋਰਟ ਨੇ ਕਿਹਾ ਵੀ 1 ਹਫ਼ਤੇ ਵਿੱਚ ਬੰਦੇ ਨੂੰ ਪੇਸ਼ ਕਰੋ। ਜਦੋਂ 1 ਹਫ਼ਤੇ ਬਾਅਦ ਇਹਨਾਂ ਨੇ ਜਾ ਕੇ ਕਿਹਾ ਵੀ ਸਾਨੂੰ ਤੇ ਬੰਦਾ ਨਾ ਚਾਹੀਦਾ ਸੀ, ਨਾ ਅਸੀਂ ਲੈ ਕੇ ਆਏ, ਤੁਸੀਂ ਕਿਸੇ ਵੀ ਏਜੰਸੀ ਤੋਂ ਇਹ ਇਨਕੁਆਇਰੀ ਕਰਾ ਸਕਦੇ ਹੋ। ਤਾਂ ਫਿਰ ਜਿਹੜਾ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕੋਲੇ ਹੀ ਚਲੇਗੀ 3 ਮਹੀਨੇ ਚੱਲੀ। ਫਿਰ ਅਸੀਂ ਮਤਲਬ ਉਹਨਾਂ ਦੇ ਖਿਲਾਫ ਦੀ ਇਨਵੈਸਟੀਗੇਸ਼ਨ ਵੀ ਉਹਨਾਂ ਕੋਲੇ ਚਲੇਗੀ। ਉਹਨਾਂ ਕੋਲੇ ਉਦੋਂ ਸ਼ੀਨਾ ਸੀ, ਸੁਖਦੇਵ ਸਿੰਘ ਸ਼ੀਨਾ, ਉਹ ਇਨਵੈਸਟੀਗੇਟਰ ਸੀਗਾ। ਉਹ ਘਰੇ ਆ ਕੇ ਬਸ ਇਹੋ ਦਬਾਅ ਆਉਂਦਾ ਸੀ ਸਾਡੇ ਤੇ ਟੱਬਰ ਤੇ ਵੀ ਤੁਸੀਂ ਇਹ ਕਹੋ ਵੀ ਪੰਜਾਬ ਪੁਲਿਸ ਨਹੀਂ ਲੈ ਕੇ ਗਈ ਤੇ ਫਿਰ ਅਸੀਂ ਤੁਹਾਡਾ ਬੰਦਾ ਦੇ ਸਕਦੇ ਹਾਂ। ਪਰ ਸਾਨੂੰ ਪਤਾ ਸੀ ਇਹਦੇ ਪਿੱਛੇ ਬਹੁਤ ਵੱਡਾ ਕੰਮ ਹੈ, ਇਹਦੇ ਵਿੱਚ ਤੇ ਸਾਰੀ ਕੌਮ ਦੀ ਨਸਲ ਖੁਸ਼ੀ ਆ। ਹਾਂ, ਜੇ ਕਹਿ ਵੀ ਦਿਆ ਤਾਂ ਵੀ ਨਹੀਂ ਅਸੀਂ ਕਹਿਣਾ ਵੀ ਮਤਲਬ ਜੇ ਅਸੀਂ ਕਹਿ ਦਿੰਦੇ ਤੇ ਫਿਰ ਵੀ ਉਹਨਾਂ ਨੇ ਨਹੀਂ ਛੱਡਣਾ ਨਹੀਂ ਛੱਡਣਾ ਸੀ। ਤੇ ਅਸੀਂ ਆਪਣੇ ਸਟੈਂਡ ਤੇ ਰਹੇ ਤੇ ਕੋਈ ਵੀ ਕਿਸੇ ਦੇ ਦਬਾਅ ਥੱਲੇ ਆ ਕੇ ਕੋਈ ਨਹੀਂ ਕੀਤਾ। ਕੇਸ ਚੱਲਿਆ ਹੌਲੀ ਹੌਲੀ, ਤੁਹਾਨੂੰ ਪਤਾ ਕੋਰਟਾਂ ਦੇ ਕੇਸ ਕਿਵੇਂ ਚੱਲਦੇ ਆ, 18 ਸਾਲ ਲੰਮਾ ਚੱਲਿਆ ਕੇਸ। ਤੇ ਫਿਰ ਬੋਡੀ ਜਿਹੜੀ ਮਤਲਬ ਸੌਰੀ ਮੈਨੂੰ ਇਹ ਜਿਹੜੇ ਸ਼ਬਦ ਨਹੀਂ ਵਰਤਣੇ ਪਰ ਕਦ ਜਾ ਕੇ ਮਤਲਬ? ਹਾਂਜੀ, ਇਹ ਸਾਨੂੰ ਤਾਂ ਏਜੰਸੀਆਂ ਭੰਬੜ-ਭੂਸਿਆਂ 'ਚ ਪਾਈ ਫਿਰਦੀਆਂ ਸੀ ਕਿ ਜਸਵੰਤ ਸਿੰਘ ਨੂੰ ਉੱਧਰ ਰੱਖਿਆ, ਉਹਨੂੰ ਰੱਖਿਆ, ਕਦੇ ਕਹਿਣ ਛੱਡਤਾ ਹੈ ਜੀ, ਛੱਡ ਦੇਣਗੇ। ਅਸੀਂ 3 ਸਾਲ ਆਪਣੀ ਹਾਲਤ ਜਿਹੜੀ ਉਹ ਬਣਾ ਲਈ ਇਹੋ ਜਿਹੀ ਮਾਨਸਿਕਤਾ ਵੀ ਹੁਣ ਅਸੀਂ ਕੀ ਕਰੀਏ। ਅਸੀਂ ਲੱਭਣਾ ਵੀ ਸਾਨੂੰ ਚਾਹੀਦਾ ਸੀ ਤੇ ਲੱਭ ਹੀ ਰਹੇ ਸੀ। ਅਸੀਂ ਜਿੱਥੇ ਦੱਸ ਪੈਂਦੀ ਸੀ ਉੱਥੇ ਹੀ ਜਾਂਦੇ ਸੀ, ਜਿੱਥੋਂ ਕੋਈ ਕਹਿੰਦਾ ਸੀ ਇੱਥੋਂ ਕੋਈ ਕਲੂ ਮਿਲੂਗਾ ਅਸੀਂ ਉੱਥੇ ਹੀ ਪਹੁੰਚ ਕਰਦੇ ਸੀ। ਮਤਲਬ ਜਿਹੜੇ ਮੁੰਡੇ ਪਹਿਲਾਂ ਜਿਵੇਂ ਚੱਕ ਕੇ ਪੁਲਿਸ ਨੇ ਹਾਲ ਕੀਤਾ ਉਹ ਸੇਮ ਕਹਾਣੀ ਭਾਈ ਜਸਵੰਤ ਸਿੰਘ ਹੋਣਾ ਨਾਲ? ਉਸੇ ਨੈਟਵਰਕ ਦਾ ਬੰਦਾ ਸੀ ਕੁਲਦੀਪ ਸਿੰਘ ਬਚੜਾ, ਉਹ ਝਬਾਲ ਥਾਣੇ ਦੇ SHO ਸਤਨਾਮ ਸਿੰਘ ਦਾ ਗਨਮੈਨ ਸੀ। ਉਹਨੇ ਫਿਰ ਸਾਡੇ ਤੱਕ ਇੱਕ ਗੱਲ ਲਿਆਂਦੀ, ਉਹਨੇ ਕਿਹਾ ਜੀ ਮੈਂ CBI ਨੂੰ ਕੋਈ ਬਿਆਨ ਦੇਣਾ ਚਾਹੁੰਦਾ ਹੈ। ਤੇ ਉਹਨੇ ਫਿਰ ਜਾ ਕੇ ਬਿਆਨ ਦਿੱਤਾ ਵੀ ਜਸਵੰਤ ਸਿੰਘ ਨੂੰ ਇਹ ਬੰਦੇ ਲੈ ਕੇ ਆਏ ਸੀ, ਕਿਉਂਕਿ ਉਹਦਾ ਗਨਮੈਨ ਸੀ, ਉਹਨੂੰ ਹਰ ਗੱਲ ਦਾ ਪਤਾ ਸੀ ਉਹਦਾ। ਉਹਨੇ ਫਿਰ ਜੋ ਵੀ ਆਪਣੀ CBI ਨੂੰ ਜੋ ਵੀ ਉਹਨੇ ਬਿਆਨ ਦਿੱਤਾ ਤੇ ਉਹਦੇ ਆਧਾਰ ਤੇ 98 ਦੇ ਵਿੱਚ, ਕਿਉਂਕਿ ਉਦੋਂ ਨੂੰ ਅਜੀਤ ਸਿੰਘ ਸੰਧੂ ਗੱਡੀ ਥੱਲੇ ਆ ਕੇ ਸਿਰ ਦੇ ਚੁੱਕਾ ਸੀ ਤੇ ਫਿਰ ਉਹਨੂੰ ਲੱਗਾ ਵੀ ਹੁਣ ਇਹ ਬੰਦਾ ਤੇ ਖਤਮ ਹੋ ਗਿਆ, ਹੁਣ ਮੈਂ ਸੱਚਾਈ ਦੱਸ ਦਿਆਂ। ਉਹਨੇ ਫਿਰ ਸੱਚਾਈ CBI ਨੂੰ ਦੱਸੀ, ਫਿਰ CBI ਨੇ ਉਹਨੂੰ ਗਵਾਹ ਮੰਨਿਆ ਤੇ ਗਵਾਹ ਮੰਨ ਕੇ ਫਿਰ 98 ਦੇ ਵਿੱਚ ਜਦੋਂ ਅਖਬਾਰਾਂ ਵਿੱਚ ਆ ਗਿਆ ਤੇ ਫਿਰ ਸਾਡੇ ਟੱਬਰ ਨੇ, ਪਰਿਵਾਰ ਨੇ, ਸਾਡੇ ਫਾਦਰ ਸਾਹਿਬ ਨੇ ਇੱਕ ਸਾਰੇ ਟੱਬਰ ਨੂੰ ਇਕੱਠਿਆਂ ਕਰਕੇ ਕਿਹਾ ਕਿ ਮੈਂ ਹੁਣ ਅੰਤਮ ਅਰਦਾਸ ਕਰਨਾ ਚਾਹੁੰਦਾ ਵੀ ਭਾਣਾ ਸਤਿਗੁਰ ਦਾ ਮੰਨ ਲੈਣਾ ਹੈ ਨਾ, ਵੀ ਹੁਣ ਇਸ ਤੋਂ ਵੱਧ ਅਸੀਂ ਕਿੰਨਾ ਕੁ ਵੇਟ ਕਰਾਂਗੇ। ਫਿਰ 98 ਦੇ ਵਿੱਚ ਨਵੰਬਰ ਦੇ ਵਿੱਚ ਅਸੀਂ ਉਹਨਾਂ ਦੀ ਅੰਤਮ ਅਰਦਾਸ ਵੀ ਕਰ ਲਈ। ਪਰ ਜਦ ਤੱਕ ਤੁਸੀਂ ਜਿਹੜਾ ਪੂਰਾ ਮਾਮਲਾ ਪੰਜਾਬ ਪੁਲਿਸ ਤੋਂ CBI ਤੱਕ ਲੈ ਗਏ ਸੀ ਅਪੀਲ ਕਰਕੇ? ਹਾਂਜੀ, ਉਹ ਚੱਲ ਰਿਹਾ ਸੀ, CBI 'ਚ ਆ ਗਿਆ ਸੀਗਾ ਤੇ CBI ਨੇ ਵੀ ਕੇਸ 2005 10 ਸਾਲ ਲੱਗੇ, ਪੂਰੇ 10 ਸਾਲ। ਮਤਲਬ ਉਹਨਾਂ ਤੋਂ ਬਾਅਦ ਅੰਤਮ ਅਰਦਾਸ ਤੋਂ ਬਾਅਦ ਮੋਰਚਾ ਤੁਸੀਂ ਸੰਭਾਲਿਆ? ਬਸ ਜੀ, ਫਿਰ ਅਸੀਂ ਖਾਲੜਾ ਕਮੇਟੀ ਪਹਿਲਾਂ ਬਣਾਈ ਸੀ ਕੇਸ ਨੂੰ ਵੇਖਣ ਲਈ। ਫਿਰ ਅਸੀਂ ਸੋਚਿਆ ਵੀ ਹੁਣ ਖਾਲੜਾ ਸਾਹਿਬ ਦਾ ਮਿਸ਼ਨ ਅਧੂਰਾ ਹੈ, ਫਿਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਬਣਾ ਲਈ। ਫਿਰ ਉਹਦੇ ਤੇ ਜਿਵੇਂ ਵਰਕ ਹੋਣਾ ਸ਼ੁਰੂ ਹੋ ਗਿਆ, ਅਸੀਂ ਉਹ ਪਰਿਵਾਰਾਂ ਨੂੰ ਜੋੜਿਆ, ਇੱਕ ਉਹ ਪਰਿਵਾਰਾਂ ਦੀ ਸੰਸਥਾ ਬਣਾਈ, ਡਿਸਪੀਅਰਡ ਲੋਕ ਜਿਹੜੇ ਸੀਗੇ। ਫਿਰ ਅਸੀਂ ਆਪਣੇ ਜਿਹੜੇ ਵਿਕਟਿਮ ਹੀ ਸੀਗੇ ਉਹਨਾਂ ਨੂੰ ਪਲੇਟਫਾਰਮ ਤੇ ਲਿਆਂਦਾ, ਕਿਸੇ ਪੋਲੀਟੀਕਲ ਪਾਰਟੀ ਨੂੰ ਅਸੀਂ ਨਹੀਂ ਵਿੱਚ ਲਾਇਆ, ਕਿਉਂਕਿ ਹਰ ਬੰਦਾ ਆਪਣੇ ਲੈਵਲ ਨਾਲ ਸੋਚਦਾ, ਪਰ ਇਹ ਵਿਕਟਿਮਸ ਦੀ ਗੱਲ ਸੀਗੀ। ਮੈਂ ਵਿਕਟਿਮ ਵੀ ਰਹੀ ਤੇ ਫਿਰ ਡਿਫੈਂਡਰ ਹੋ ਗਈ ਤੇ ਫਿਰ ਮੈਂ ਇਹ ਮਸਲੇ ਨੂੰ ਕੋਰਟ ਦੇ ਵਿੱਚ 10 ਸਾਲ ਤਾਂ ਉਹਨਾਂ ਨੂੰ ਸਜ਼ਾ ਦਿਵਾਉਣ ਤੇ ਲੱਗੇ, 7 ਸਾਲ ਦੀ ਪਹਿਲਾਂ ਸਜ਼ਾ ਹੋਈ। ਫਿਰ ਉਸ ਤੋਂ ਬਾਅਦ ਹਾਈ ਕੋਰਟ ਉਹ ਚਲੇ ਗਏ ਭੱਜ ਕੇ ਵੀ ਹੁਣ ਸਾਡੀ ਤੇ 7 ਸਾਲ ਵੀ ਸ਼ਾਇਦ ਜ਼ਿਆਦਾ ਹੀ ਮਿਲ ਗਏ ਸਾਨੂੰ। ਤੇ ਫਿਰ ਪਰ ਉੱਥੇ ਬੜੇ ਵਧੀਆ ਫੈਸਲਾ ਆਇਆ ਹਾਈ ਕੋਰਟ ਦਾ, ਉਹਨਾਂ ਨੇ ਸਾਰੀ ਲੋਕਾਂ ਦੀ ਸਜ਼ਾ ਉਮਰ ਕੈਦ 'ਚ ਕਰਤੀ ਤੇ ਅੱਜ ਉਹ ਹਜੇ ਉਮਰ ਕੈਦ ਦੇ ਵਿੱਚ ਆਪਣੀ ਸਜ਼ਾ ਕੱਟ ਰਹੇ। ਇੱਥੇ ਤੱਕ ਤਾਂ ਜਿਹੜੀ ਉਹ ਕਹਾਣੀ ਜ਼ਰੂਰੀ ਸੀ ਦੱਸਣੀ ਦਰਸ਼ਕਾਂ ਨਾਲ, ਮੈਂ ਜਿਹੜੇ ਗੱਲ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਪਤਾ ਲੱਗ ਸਕੇ ਕਿ ਭਾਈ ਜਸਵੰਤ ਸਿੰਘ ਖਾਲੜਾ ਹੋਣੀ ਕੌਣ ਆ ਤੇ ਬੀਬੀ ਪਰਮਜੀਤ ਕੌਰ ਖਾਲੜਾ ਹੋਣੀ ਕੌਣ ਆ ਜਿਨ੍ਹਾਂ ਨੇ ਐਡੀ ਬੜੀ ਕੁਰਬਾਨੀ ਕੀਤੀ। ਤੇ ਜਦ ਤੁਸੀਂ ਇਹ ਸਾਰੀ ਲੜਾਈ ਲੜ ਰਹੇ ਸੀ, ਜੇ ਗੱਲ ਕਰੀਏ ਜਸਵੰਤ ਸਿੰਘ ਖਾਲੜਾ ਹੋਣਾ ਦੀ, ਤਾਂ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜੇ ਰਹੇ,
ਤੇ ਕਦੇ ਅਕਾਲੀ ਦਲ ਨਾਲ ਹੀ ਤੁਸੀਂ ਜਾ ਕੇ ਅਪਰੋਚ ਕੀਤੀ ਜਾਂ ਉਹਨਾਂ ਨੇ ਤੁਹਾਡੇ ਤੱਕ ਕੋਈ ਅਪਰੋਚ ਕੀਤੀ ਹੋਵੇ ਵੀ ਹਾਂ ਤੁਹਾਡੀ ਹੈਲਪ ਕਰੀਏ, ਜਾਂ ਤੁਸੀਂ ਕਦੇ ਉਹਨਾਂ ਨਾਲ ਲਿੰਕ ਕੀਤਾ? ਨਹੀਂ ਜੀ, ਪਹਿਲਾਂ ਤਾਂ 95 ਦੀ ਗੱਲ ਹੈ ਇਹ, ਸਤੰਬਰ ਦੀ, ਤੇ 97 ਚ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਅਸੀਂ ਉਹਨਾਂ ਦੇ ਪਿੱਛੇ ਉਹਨਾਂ ਨੂੰ ਕਹਿੰਦੇ ਸੀ ਆਵਾਜ਼ ਉਠਾਓ, ਜਿੱਥੇ ਵੀ ਉਹ ਕਿਤੇ ਜਾਂਦੇ ਸੀ ਮਗਰ ਉਹਨਾਂ ਦੇ ਸਾਡੇ ਲੋਕ ਜਾਂਦੇ ਸੀ, ਉਹਨਾਂ ਦੇ ਪੈਰਾਂ ਤੇ ਚੁੰਡੀਆਂ ਵੱਢਦੇ ਸੀ, ਕੁਛ ਤੇ ਬੋਲ ਪਰ ਉਹ ਨੇ ਨਹੀਂ, ਉਹ ਕੋਈ ਅਸੀਂ ਕਹਿੰਦੇ ਸੀ ਕੋਈ ਵੱਡਾ ਧਰਨਾ ਮੁਜ਼ਾਹਰਾ ਹੀ ਕਰ ਲਾ, ਉਦੋਂ ਇਹੋ ਹੀ ਕਰ ਸਕਦੇ ਹੁੰਦੇ ਜਦੋਂ ਪਾਵਰ ਚ ਨਾ ਹੋਈਏ, ਪਰ ਇਹਨੇ ਕੋਈ ਵੀ ਪ੍ਰੋਗਰਾਮ ਨਹੀਂ ਲਿਖਿਆ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਮੁੱਖ ਮੰਤਰੀ ਬਣ ਗਿਆ ਤੇ ਫਿਰ ਇਹਨੇ ਸਟੇਜ ਤੋਂ ਅਨਾਉਂਸ ਕਰਤਾ ਕਿ ਸਾਰੀਆਂ ਗੱਲਾਂ ਤੁਸੀਂ ਭੁੱਲ ਜਾਓ, ਤੇ ਮੈਨੀਫੈਸਟੋ ਦੇ ਪਾਉਣ ਦੇ ਬਾਵਜੂਦ ਇਹਨੇ ਕਿਹਾ ਤੁਸੀਂ ਸਾਰੀਆਂ ਗੱਲਾਂ ਹੁਣ ਭੁੱਲ ਜਾਓ, ਆਪਣੇ ਬੱਚੇ ਪਾਲੋ, ਤੇ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੇ ਲੈ ਲਓ, ਜੇ ਤੁਹਾਨੂੰ ਕੋਈ ਚੇਅਰਮੈਨ ਨਹੀਂ ਚਾਹੀਦੀ ਉਹ ਲੈ ਲਓ, ਜੇ ਤੁਹਾਨੂੰ ਮਤਲਬ ਇੰਨੀਆਂ ਲਾਸ਼ਾਂ ਦਾ ਮੁੱਲ ਇੱਕ ਚੇਅਰਮੈਨ ਨਹੀਂ ਪਾਤਾ, ਨਹੀਂ ਜਾਂ ਟਿਕਟ ਚਾਹੀਦੀ ਹੈ ਤਾਂ ਉਹ ਲੈ ਲਓ। ਪਰ ਅਸੀਂ ਫਿਰ ਮੈਂ ਤਾਂ ਇਹਨਾਂ ਨੂੰ ਪੁੱਛਣ ਨਹੀਂ ਗਈ ਸੀ ਵੀ ਤੁਸੀਂ ਜਸਵੰਤ ਸਿੰਘ ਬਾਰੇ ਕੀ ਕਰ ਰਹੇ ਹੋ, ਤੇ ਅੱਗੋਂ ਮੈਨੂੰ ਇਹੋ ਜਿਹੇ ਜਵਾਬ ਮਿਲੇ, ਮੈਂ ਆਪਣੇ ਘਰ ਆ ਗਈ, ਕਹਿੰਦੇ ਤੁਸੀਂ ਪੈਸੇ ਬਰਬਾਦ ਕਰਦੇ ਫਿਰਦੇ ਹੋ, ਕੁਛ ਨਹੀਂ ਨਿਕਲਣਾ, ਕਿਉਂਕਿ ਇਹਨੂੰ ਪਤਾ ਲੱਗ ਗਿਆ ਸਾਰਾ ਕੁਛ। ਵੀ ਫਿਰ ਅਸੀਂ ਆਪਣਾ ਕੰਮ ਸੰਘਰਸ਼ ਦੇ ਰਾਹ ਤੇ ਮੈਂ ਆਪਣੇ ਆਪ ਨੂੰ ਪਾਇਆ। ਫਿਰ ਮੈਂ ਆਪਣੀ ਜਿਹੜੀ ਨੌਕਰੀ ਸੀ ਮੇਰੀ ਯੂਨੀਵਰਸਿਟੀ ਦੀ, ਉਹ ਵੀ ਮੈਂ ਛੱਡਤੀ ਫਿਰ, ਕਿਉਂਕਿ ਉੱਥੇ ਗਵਾਹੀਆਂ ਨਹੀਂ ਸੀ ਹੋ ਰਹੀਆਂ, ਤੇ ਇੱਕੋ ਹੀ ਗੱਲ ਸੀਗੀ, ਜਿਹੜੇ ਬੰਦੇ ਉੱਥੇ ਜਾਂਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਸੀ ਪੁਲਿਸ ਵਾਲੇ। ਫਿਰ ਮੇਰਾ ਜਾਣਾ ਹਰ ਤਰੀਕ ਤੇ ਜ਼ਰੂਰੀ ਹੋ ਗਿਆ, ਤੇ ਮੈਂ ਸਮਝਿਆ ਵੀ ਮੈਂ ਜਾਣਾ ਹੀ ਜਾਣਾ, ਤੇ ਉਹਦੇ ਨਾਲ ਫਿਰ ਮੈਨੂੰ ਮੁਸ਼ਕਲਾਂ ਤਾਂ ਲਾਈਫ ਦੇ ਵਿੱਚ ਕਦੇ ਜਿਵੇਂ ਖਾਲੜਾ ਸਾਹਿਬ ਨੂੰ ਪਤਾ ਸੀ ਜਾਂ ਪੁਲਿਸ ਨਾਲ ਸਿੱਧਾ ਬਾਏ ਧਮਕੀਆਂ, ਉਹਨਾਂ ਤੋਂ ਬਾਅਦ ਤੁਹਾਨੂੰ ਨਹੀਂ ਕਦੇ ਡਾਇਰੈਕਟ ਜਾਂ ਇਨਡਾਇਰੈਕਟ ਧਮਕੀਆਂ ਮਿਲੀਆਂ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਨਹੀਂ ਜੀ, ਉਂਝ ਤਾਂ ਸਾਡੇ ਸਾਰੇ ਗਵਾਹਾਂ ਤੇ ਉਹਨਾਂ ਨੇ ਕੇਸ ਦਰਜ ਕੀਤੇ, ਈਵਨ ਰੇਪ ਕੇਸ ਵੀ ਹੋਏ, ਪਰ ਮੈਨੂੰ ਲੱਗਦਾ ਹੈ ਵੀ ਜੇ ਬੰਦਾ ਆਪਣੀ ਤਾਕਤ ਅੰਦਰੋਂ ਪੈਦਾ ਕਰ ਲਵੇ, ਮਨੋਬਲ ਪੈਦਾ ਕਰ ਲਵੇ, ਮੈਂ ਉਦੋਂ ਇਹ ਸੋਚ ਲਿਆ ਸੀ ਇਸ ਵੇਲੇ ਵੀ ਹੁਣ ਜੋ ਵੀ ਹੋਣਾ ਹੋਵੇ, ਤੇ ਮੈਂ ਹੁਣ ਇਹ ਕੰਮ ਕਰਨਾ ਹੈ। ਬੱਚੇ ਵੀ ਬਹੁਤ ਛੋਟੇ ਸੀਗੇ, ਲੋਕ ਇਹ ਵੀ ਕਹਿੰਦੇ ਸੀ ਵੀ ਤੁਸੀਂ ਬੱਚਿਆਂ ਨੂੰ ਸਕੂਲ ਨਾ ਭੇਜੋ, ਇਹ ਬੱਚਿਆਂ ਦਾ ਵੀ ਕੋਈ ਨੁਕਸਾਨ ਕਰ ਸਕਦੇ ਆ। ਜਿਹੜਾ ਬੰਦਾ ਬੋਲਣ ਵਾਲਾ ਇੰਨਾ ਹੋਵੇ ਉਹਨੂੰ ਕਰ ਸਕਦੇ ਆ ਤਾਂ ਕਿਸੇ ਦਾ ਵੀ ਨੁਕਸਾਨ ਹਾਂਜੀ ਵੀ ਉਹ ਪਰਿਵਾਰ ਦਾ ਵੀ ਤੁਸੀਂ ਪੁਲਿਸ ਦੇ ਕੇਸ ਅਗੇਂਸਟ ਹੋ ਗਿਆ ਸੀਗਾ, ਪਰ ਇਹ ਇਸ ਤਰ੍ਹਾਂ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਫਿਰ ਪੁਲਿਸ ਅੱਗੇ ਲੱਗ ਤੁਰੀ, ਫਿਰ ਮੀਡੀਆ ਨੇ ਸਾਡਾ ਸਾਥ ਦਿੱਤਾ ਤੇ ਪੁਲਿਸ ਅੱਗੇ ਲੱਗ ਤੁਰੀ, ਫਿਰ ਉਹਨਾਂ ਨੇ ਹੀ ਬਚਾ ਕੇਸ ਵੀ ਇਸ ਢੰਗ ਨਾਲ ਲੜਿਆ ਕਿ ਨਾ ਇਹ ਬੰਦਾ ਸਾਨੂੰ ਚਾਹੀਦਾ ਸੀ ਤੇ ਨਾ ਹੀ ਲੈ ਕੇ ਆਏ। ਹਾਂ, ਬਥੇਰੇ ਉਹ ਸਿਫਾਰਿਸ਼ਾਂ ਕਰਦੇ ਰਹੇ ਵੀ ਅਸੀਂ ਆਹ ਕਰ ਦਿਆਂਗੇ, ਅਸੀਂ ਤੁਹਾਡਾ ਤੁਸੀਂ ਪੈਸੇ ਲੈ ਲਓ, ਤੁਸੀਂ ਸਾਨੂੰ ਮਾਫ ਕਰ ਦਿਓ, ਸਾਰਾ ਕੁਝ ਉਹਨਾਂ ਨੇ ਕੀਤਾ, ਪਰ ਅਸੀਂ ਵੀ ਇੱਕ ਟੀਮ ਵਰਕ ਸੀਗਾ, ਬਹੁਤ ਸਾਰੇ ਲੋਕ ਇਸ ਮੁਹਿੰਮ ਨਾਲ ਜੁੜ ਗਏ। ਅੱਛਾ, ਤੁਸੀਂ ਮੁਹਿੰਮ ਨਾਲ ਲੋਕਾਂ ਨੂੰ ਜੋੜਿਆ, ਅੱਜ ਵੀ ਬਹੁਤ ਸਾਰੇ ਲੋਕ ਜੁੜੇ ਆ, ਟੀਮ ਵਰਕ ਸੀ, ਟੀਮ ਵਰਕ ਦਾ ਨਤੀਜਾ ਵੀ ਆਇਆ, ਸਜ਼ਾ ਵੀ ਹੋਈ ਕਈਆਂ ਨੂੰ, ਪਰ ਇੱਕ ਬੰਦੇ ਦਾ ਸ਼ਖਸ ਦਾ ਨਾਮ ਤੁਸੀਂ ਸ਼ੁਰੂ 'ਚ ਲੱਤਾ, ਡੀਜੀਪੀ ਪੰਜਾਬ KPS ਉਸ ਸਮੇਂ ਡੀਜੀਪੀ ਪੰਜਾਬ, ਉਹਨਾਂ ਦੇ ਉੱਤੇ ਵੀ ਤੁਸੀਂ ਕਾਰਵਾਈ ਸ਼ੁਰੂ ਕੀਤੀ। ਹਾਂਜੀ, ਤੇ ਉਸ ਕਾਰਵਾਈ ਦਾ ਕੀ ਬਣਿਆ ਫਿਰ ਅੱਗੇ ਜਾ ਕੇ? ਬੇਸ਼ੱਕ ਉਹਨਾਂ ਦੀ ਡੈਥ ਹੋਈ, ਉਹ ਗੱਲ ਵੱਖਰੀ ਗੱਲ ਸੀ। ਉਹ ਅਸਲ ਜਦੋਂ ਕੇਸ ਆਇਆ ਹੈ 98 ਦੇ ਵਿੱਚ ਗਵਾਹ ਆਇਆ ਤੇ ਕੇਸ ਅਬਡਕਸ਼ਨ ਤੋਂ ਮਰਡਰ ਦੇ ਵਿੱਚ ਚੇਂਜ ਹੋਇਆ, ਤਾਂ KPS ਗਿੱਲ ਦਾ ਨਾਂ ਉਸੇ ਗਵਾਹ ਨੇ ਲਿਆ ਸੀਗਾ। ਕੇਸ 4 ਸਾਲ ਅੱਗੇ ਜਾ ਚੁੱਕਿਆ ਸੀਗਾ। ਅਸੀਂ ਜਿਹੜੇ ਬੰਦੇ CBI ਨੇ ਨੋਮੀਨੇਟ ਕੀਤੇ ਤੇ ਉਹਨਾਂ ਤੇ ਉਹ CBI ਉਹਨਾਂ ਤੇ ਹੀ ਫੋਕਸ ਕਰਦੀ ਸੀਗੀ। ਜੇ ਅਸੀਂ ਉਸ ਵੇਲੇ ਇਹ ਸੋਚਦੇ ਵੀ KPS ਗਿੱਲ ਜਿਹੜਾ ਉਹਨੂੰ ਵਿੱਚ ਪਾਇਆ ਜਾਵੇ, ਇਹਨੂੰ ਅਸੀਂ ਇਹ ਕੇਸ ਨੂੰ ਪਹਿਲਾਂ ਫਿਨਿਸ਼ ਕੀਤਾ। ਸਾਡੇ ਜਿਹੜੇ ਮਾਨਯੋਗ ਕੈਪੇਬਲ ਵਕੀਲ ਸੀਗੇ, ਉਹਨਾਂ ਨੇ ਕਿਹਾ ਵੀ ਆਪਾਂ ਸਪਲੀਮੈਂਟਰੀ ਪਾ ਸਕਦੇ ਹਾਂ, ਤੇ ਫਿਰ ਜਦੋਂ ਇਹ ਕੇਸ 2005 ਤੋਂ ਬਾਅਦ ਇੱਕ ਸਪਲੀਮੈਂਟਰੀ ਪਾਈ ਗਈ ਵੀ ਇਹ ਵੀ ਜ਼ਿੰਮੇਵਾਰ ਹੈ ਕਿਉਂਕਿ ਗਵਾਹੀ ਬਾਅਦ ਚ ਆਈ ਹੈ 4 ਸਾਲ ਬਾਅਦ, ਪਰ ਸਰਕਾਰਾਂ ਨੇ ਉਸ ਨੂੰ ਬਚਾਉਣ ਦੀ 100% ਕੋਸ਼ਿਸ਼ ਕੀਤੀ, 100 ਤੋਂ ਵੀ ਜ਼ਿਆਦਾ। ਫਿਰ ਅਨਫੋਰਚੂਨੇਟਲੀ ਜਿਹੜਾ ਸਾਡਾ ਗਵਾਹ ਸੀ ਜਿਹਨੇ ਉਹ ਗਵਾਹੀ ਦੇਣੀ ਸੀ ਕਿ ਮੈਂ ਨਾਲ ਸੀ, ਤੇ KPS ਗਿੱਲ ਨੇ ਖੁਦ ਸਾਹਮਣੇ ਬਾ ਕੇ ਖਾਲੜਾ ਸਾਹਿਬ ਨੂੰ ਇੰਜ ਪਰੇਸ਼ਾਨ ਕੀਤਾ, ਇੰਜ ਕਿਹਾ, ਉਹਦੀ ਵੀ ਅਨਫੋਰਚੂਨੇਟਲੀ ਡੈਥ ਹੋ ਗਈ। ਤੇ ਹੁਣ ਜਿਹੜਾ ਕੰਮ ਇਹ ਸੀਗਾ ਵੀ ਗਵਾਹੀ ਤੋਂ ਬਿਨਾਂ ਤਾਂ ਕੋਰਟਾਂ ਨਹੀਂ ਮੰਨਦੀਆਂ, ਤੇ ਜੇ ਗਵਾਹ ਨਹੀਂ ਰਿਹਾ
ਤੇ ਉਹ ਕੇਸ ਲਮਕਦਾ ਰਿਹਾ। ਕਈ ਵਾਰੀ ਉਹਨਾਂ ਦੇ ਵਕੀਲਾਂ ਨੇ ਸਾਨੂੰ ਕਿਹਾ ਜੀ ਹੁਣ ਖਹਿੜਾ ਛੱਡੋ, ਬਹੁਤ ਹੋ ਗਿਆ, ਹੁਣ ਤੇ ਤੁਹਾਡਾ ਕੁਝ ਬਣਨਾ ਨਹੀਂ। ਪਰ ਅਸੀਂ ਉਸ ਕੇਸ ਨੂੰ ਇਵੇਂ ਨਹੀਂ ਆ ਫਿਨਿਸ਼ ਨਹੀਂ ਕੀਤਾ ਵੀ ਉਹ ਜਿਹੜਾ ਜਦੋਂ ਗਵਾਹੀ ਨਹੀਂ ਆਈ ਤੇ ਫਿਰ ਉਹ ਕੋਰਟ ਨੂੰ ਕਹਿਣਾ ਪਿਆ ਵੀ ਜਾਂ ਗਵਾਹੀ ਦਿਓ ਤੇ ਜਾਂ ਫਿਰ ਕੇਸ ਨੂੰ ਫਿਰ ਖਤਮ ਹੋਣਾ ਸੀਗਾ। ਪਰ ਇਹਦੇ ਨਾਲ ਇੱਕ ਦੂਜੀ ਗੱਲ ਹੈ, ਅਸੀਂ KPS ਗਿੱਲ ਨੂੰ ਦੇ ਪਿੱਛੇ ਬਹੁਤ ਉਹਦੀਆਂ ਪ੍ਰੋਟੈਕਸ਼ਨ ਵਾਲੇ ਲੋਕ ਖੜੇ ਸੀਗੇ, ਉਹਨੂੰ ਜੈਡ ਸਿਕਿਉਰਿਟੀ ਮਿਲੀ ਸੀ, ਉਹ ਕਦੇ ਬਾਹਰ ਨਹੀਂ ਸੀ ਆ ਸਕਦਾ। ਪਰ ਲੋਕ ਕਚਹਿਰੀ ਦੇ ਵਿੱਚ ਅਸੀਂ ਜਿਹੜੀ ਗੱਲ KPS ਗਿੱਲ ਦੇ ਜਦੋਂ ਵੀ ਸਾਡਾ ਕੋਈ ਇਸ਼ੂ ਹੁੰਦਾ ਸੀ, ਜਦੋਂ ਵੀ ਅਸੀਂ ਪ੍ਰੈਸ 'ਚ ਜਾਂਦੇ ਸੀ, ਅਸੀਂ ਉਹਨੂੰ ਬੁੱਚੜ ਦੇ ਤੌਰ ਤੇ ਹੀ ਪੇਸ਼ ਕਰਦੇ ਸੀ। ਮੈਂ ਵੀ ਇਹ ਪੁੱਛਣ ਵਾਲਾ ਸੀ। ਹਾਂਜੀ, ਅਖੀਰ ਦੇ ਵਿੱਚ ਕੀ ਹੋਇਆ ਵੀ ਜਦੋਂ ਉਹ ਮਰਿਆ ਤੇ ਉਹਨੂੰ ਕੋਈ ਉਹਦਾ ਕਿਰਿਆ ਕਰਮ ਕਰਨ ਵਾਲਾ, ਭੋਗ ਪਾਉਣ ਵਾਲਾ, ਕੋਈ ਰਾਗੀ ਢਾਡੀ ਗ੍ਰੰਥੀ ਕੋਈ ਨਹੀਂ ਸੀ ਲੱਭ ਰਿਹਾ। ਕਿਸੇ ਹਾਲ ਦੇ ਵਿੱਚ ਉਹਨਾਂ ਨੇ ਉਹਦੀ ਅੰਤਮ ਅਰਦਾਸ ਜਿਹੜੀ ਕੀਤੀ ਹੈ ਤੇ ਕੋਈ ਉੱਥੇ ਨਹੀਂ ਗਿਆ। ਇਹ ਮੈਨੂੰ ਲੱਗਦਾ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ ਬੰਦੇ ਨੂੰ ਜਦੋਂ ਸਮਾਜ ਉਹਨੂੰ ਇਸ ਕ੍ਰਿਮੀਨਲ ਦੇ ਤੌਰ ਤੇ ਉਹਨੂੰ ਵੇਖਦਾ ਹੈ ਅੱਜ। ਤੇ ਮੈਨੂੰ ਲੱਗਦਾ ਇਹ ਖਾਲੜਾ ਮਿਸ਼ਨ ਦੀ ਬਹੁਤ ਵੱਡੀ ਪ੍ਰਾਪਤੀ ਹੈ ਵੀ ਤੁਸੀਂ ਐਡੀ ਵੱਡੀ ਜੰਗ ਲੜੀ ਹੈ, ਤੁਹਾਡੀ ਜੰਗ ਨੂੰ, ਖਾਲੜਾ ਸਾਹਿਬ ਦੀ ਜੰਗ ਨੂੰ, ਤੇ ਉਹ ਲੋਕਾਂ ਲਈ ਜਿਨ੍ਹਾਂ ਲਈ ਜਿਹੜਾ ਕੋਈ ਰਿਸ਼ਤੇਦਾਰ ਨਾ ਕੁਛ ਹੋਰ ਸੀ ਉਹਨਾਂ ਨੂੰ, ਉਹ ਅਸੀਂ ਸਾਰੇ ਸਲੂਟ ਕਰਦੇ ਹਾਂ। ਪਰ ਹੁਣ ਅਸੀਂ ਇਹ ਇਲੈਕਸ਼ਨ ਵੱਲ, ਥੋੜਾ ਇਲੈਕਸ਼ਨ ਦਾ ਦੌਰ ਜਾਂ ਇਲੈਕਸ਼ਨ ਵੱਲ ਵੀ ਮੂਵ ਹੋਈਏ, ਕੀ ਉਮੀਦ ਹੈ ਇੱਥੇ ਦੇ ਲੋਕਾਂ ਤੋਂ ਇਲੈਕਸ਼ਨ ਨੂੰ ਲੈ ਕੇ, ਕੀ ਰਿਸਪੌਂਸ ਮਿਲ ਰਿਹਾ? ਦੇਖੋ ਜੀ, ਤੁਸੀਂ ਪਹਿਲਾਂ ਇੱਕ ਸਵਾਲ ਕੀਤਾ ਸੀ ਵੀ ਯੂਥ ਨੂੰ ਨਹੀਂ ਪਤਾ ਜਾਂ ਕੁਝ ਲੋਕਾਂ ਨੂੰ ਖਾਲੜਾ ਸਾਹਿਬ ਬਾਰੇ ਨਹੀਂ ਪਤਾ ਜੀ। ਜਿਨ੍ਹਾਂ ਲੋਕਾਂ ਨੇ ਤਾਂ ਇਹ ਦਰਦ ਹੰਢਾਇਆ ਉਹਨਾਂ ਨੂੰ ਤੇ ਪਤਾ ਬਿਲਕੁਲ। ਫਿਰ ਕਈ ਵਾਰੀ ਜਿਹੜੇ ਸਾਡੇ ਮਾਪੇ ਆ ਨਾ, ਉਹ ਦੱਸਣਾ ਨਹੀਂ ਚਾਹੁੰਦੇ ਬੱਚਿਆਂ ਨੂੰ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਵੇਂ ਬਹੁਤ ਭੈੜਾ ਸਮਾਂ ਸੀਗਾ ਤੇ ਬੱਚਿਆਂ ਨੂੰ ਨਾ ਹੀ ਦੱਸਿਆ ਜਾਵੇ। ਆਪਾਂ ਕਈ ਵਾਰੀ ਆਪਣੇ ਬੱਚਿਆਂ ਨੂੰ ਕੋਈ ਡਰਾਉਣੀ ਕਹਾਣੀ ਨਹੀਂ ਸੁਣਾਉਂਦੇ ਤੇ ਉਹਨਾਂ ਨੇ ਜਿਵੇਂ ਆਪਣੇ ਬੱਚਿਆਂ ਨੂੰ ਪੜ੍ਹਨ ਪੜ੍ਹਾਉਣ ਪਾਸੇ ਲਾ ਲਿਆ ਜਾਂ ਜਿਵੇਂ ਵੀ ਲਾ ਲਿਆ, ਪਰ ਉਹਨਾਂ ਨੇ ਇਹ ਗੱਲ ਦੱਸਣ ਦੀ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਵੀ ਕੋਈ ਨਹੀਂ, ਹੁਣ ਅਸੀਂ ਤੇ ਸਹਿ ਲਿਆ, ਹੁਣ ਬੱਚਿਆਂ ਨੂੰ ਨਾ ਦੱਸਿਆ ਜਾਵੇ। ਪਰ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ। ਇਹ ਹੌਲੀ ਹੌਲੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ 40 ਮਿੰਟ ਦੀ ਸਪੀਚ ਜਿਹੜਾ ਸੁਣਦਾ ਹੈ ਉਹ ਉਸਦਾ ਹੀ ਹਾਮੀ ਹੋ ਕੇ ਬਹਿ ਜਾਂਦਾ, ਉਹੀ ਉਹਦੀ ਅੱਖਾਂ 'ਚ ਪਾਣੀ ਭਰ ਲੈਂਦਾ ਵੀ ਇਹ ਬੰਦਾ ਕਹਿ ਕੀ ਰਿਹਾ। ਸੋ ਤੁਸੀਂ ਬਹੁਤ ਆਪਣਾ ਕੀਮਤੀ ਸਮੇਂ ਦਿੱਤਾ ਹੈ ਸਾਨੂੰ, ਜਿਹੜਾ ਅੱਜ ਉਸ ਪਲ ਨੂੰ ਯਾਦ ਕੀਤਾ ਦੁਬਾਰਾ, ਜਿਹੜਾ ਬਹੁਤ ਔਖਾ ਪਲ ਸੀ, ਸ਼ਾਇਦ ਗੱਲ ਕਰਨੀ ਵੀ ਬੜੀ ਔਖੀ ਆ। ਤੇ ਤੁਹਾਡਾ ਬਹੁਤ ਧੰਨਵਾਦ ਹੈ, ਤੁਸੀਂ ਅੱਜ ਆਪਣਾ ਕੀਮਤੀ ਸਮੇਂ ਦਿੱਤਾ ਜੀ। ਮਿਹਰਬਾਨੀ, ਹਾਂਜੀ, ਥੈਂਕਸ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਗੱਲ ਕੀਤੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਨਾਲ, ਜਿਨ੍ਹਾਂ ਨੇ ਉਹ ਗੱਲ ਦੱਸੀ ਹੈ ਖਾਲੜਾ ਸਾਹਿਬ ਦੇ ਜੀਵਨ ਬਾਰੇ ਤੇ ਆਪਣੀਆਂ ਕੁਰਬਾਨੀਆਂ ਬਾਰੇ, ਜਿਹੜੀ ਇਹਨਾਂ ਲੜਾਈ ਲੜੀ ਆ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਵੀ ਜਾਣਦੇ, ਅੱਜ ਵੀ ਨਹੀਂ ਜਾਣਦੇ, ਪਰ ਉਹ ਲੜਾਈ ਜ਼ਰੂਰ ਲੜੀ ਤੇ ਖਾਲੜਾ ਸਾਹਿਬ ਨੇ ਆਪਣੀ ਜਿਹੜੀ ਜਾਨ ਦੇ ਕੇ ਵੀ ਉਹ ਲੜਾਈ ਨੂੰ ਜਾਰੀ ਰੱਖਿਆ। ਵੀ ਪਰਮਜੀਤ ਕੌਰ ਖਾਲੜਾ ਹਜੇ ਵੀ ਉਹ ਲੜਾਈ ਲੜ ਰਹੇ ਨੇ। ਲੜਾਈ ਦਾ ਜਿਹੜਾ ਅਗਲੀ ਸਟੇਜ ਹੁਣ ਆ ਚੁੱਕੀ ਆ ਕਿ ਇਲੈਕਸ਼ਨ 'ਚ ਖੜੇ ਆ ਤੇ ਇੱਥੋਂ ਜਿਹੜੀ ਖੰਡੂਰ ਸਾਹਿਬ ਦੀ ਸੀਟ ਆ ਇਹ ਜਿੱਤ ਕੇ ਅੱਗੇ ਸੰਸਦ 'ਚ ਜਾ ਕੇ ਉਹ ਲੜਾਈ ਨੂੰ ਫਿਰ ਜਾਰੀ ਰੱਖਣਾ ਚਾਹੁੰਦੇ ਨੇ। ਹੁਣ ਜਿਹੜਾ ਲੋਕ ਨੇ ਜਿਹੜੇ ਉਹ ਚੰਗਾ ਇਸ ਵਾਸਤੇ ਧਿਆਨ ਦੇਣ ਤੇ ਇੱਕ ਚੰਗਾ ਫੈਸਲਾ ਜਿਹੜਾ ਲਿਆਉਣਗੇ, ਇਸੇ ਦੀ ਅਸੀਂ ਉਮੀਦ ਰੱਖਦੇ ਹਾਂ। ਫਿਲਹਾਲ ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ ਆਸ਼ਕ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ, ਕਿਸੇ ਅੱਜ ਅਸੀਂ ਇੰਟਰਵਿਊ ਕਰਨ ਦੇ ਮਕਸਦ ਨਾਲ ਨਹੀਂ ਪੁੱਜੇ। ਅਸੀਂ ਇਸ ਕਰਕੇ ਇਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ, ਇਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਕਿਉਂਕਿ ਇਹਨਾਂ ਦੀਆਂ ਕੁਰਬਾਨੀਆਂ ਬਹੁਤ ਨੇ। ਕੋਈ ਨਾ ਕੋਈ ਆਪਣੇ ਮਕਸਦ ਲਈ ਲੜਦਾ, ਆਪਣੇ ਲਈ ਲੜਦਾ, ਆਪਣੇ ਘਰਦਿਆਂ ਲਈ ਲੜਦਾ, ਪਰ ਇਹਨਾਂ ਨੇ ਜਿਹੜੀ ਲੜਾਈ ਲੜੀ ਆ ਉਹ ਬਹੁਤ ਸਾਰੇ ਐਸੇ ਲੋਕਾਂ ਲਈ ਲੜੀ ਆ ਜਿਨ੍ਹਾਂ ਨੂੰ ਸ਼ਾਇਦ ਇਹ ਜਾਣਦੇ ਵੀ ਨਹੀਂ। ਇਹਨਾਂ ਨੇ ਲੜੀ, ਇਹਨਾਂ ਦੇ ਹਸਬੈਂਡ ਨੇ ਵੀ ਲੜੀ, ਉਹਨਾਂ ਤੋਂ ਬਾਅਦ ਇਹਨਾਂ ਨੇ ਉਹ ਮੋਰਚਾ ਸੰਭਾਲਿਆ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਨੂੰ ਮਿਲਦੇ ਹਾਂ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਲੈ ਕੇ ਚਰਚਾ, ਕਿਉਂਕਿ ਜੇ ਹਿਊਮਨ ਰਾਈਟ ਡੇ ਅੱਜ ਅਸੀਂ ਮਨਾ ਰਹੇ ਹਾਂ ਜਾਂ ਕਿਸੇ ਨੂੰ ਸਮਰਪਿਤ ਕਰਦੇ ਹਾਂ, ਭਾਈ ਜਸਵੰਤ ਸਿੰਘ ਖਾਲੜਾ ਹੋਣਾ ਨੂੰ ਇਹ ਕਰਦੇ ਹਾਂ। ਬਹੁਤ ਲੋਕ ਸਪੋਰਟ ਵੀ ਕਰਦੇ ਨੇ, ਪਰ ਹੁਣ ਦੀ ਯੂਥ ਦੀ ਪੀੜ੍ਹੀ ਲਈ ਮੈਂ ਸਵਾਲ ਪੁੱਛਣਾ ਚਾਹੁੰਦਾ, ਭਾਈ ਜਸਵੰਤ ਸਿੰਘ ਖਾਲੜਾ ਹੋਣੀ ਹੈ ਕੌਣ ਸੀ? ਕੀ ਮਕਸਦ ਨਾਲ ਉਹ ਉਤਰੇ ਸਨ ਜਿਹੜੇ ਕਿ ਅੱਜ ਇੰਨੇ ਲੋਕ ਚਾਹਵਾਨ ਹੈਗੇ ਨੇ ਤੇ ਇੰਨਾ ਪਿਆਰ ਕਰਦੇ ਆ? ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰਾਂ ਦਾ ਮਸੀਹਾ ਜਿਹੜਾ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ, ਇਹ ਉਸ ਵੇਲੇ ਦੇ ਹਾਲਾਤਾਂ 'ਚੋਂ ਨਿਕਲਿਆ ਸ਼ਖਸ ਹੈ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ, ਜਦੋਂ
ਕੀੜੀ ਨੂੰ ਕਹਿੰਦੇ ਖੰਭ ਲੱਗ ਜਾਂਦੇ ਆ ਤੇ ਉਹ ਵੀ ਜਿਹੜਾ ਉੱਡਣਾ ਸ਼ੁਰੂ ਕਰ ਦਿੰਦੀ ਹੈ ਜੀ। ਉਸ ਵੇਲੇ ਦੇ ਹਾਲਾਤ ਇਹੋ ਜਿਹੇ ਸੀ ਕਿ ਸਾਡੇ ਪੋਲੀਟੀਸ਼ੀਅਨਾਂ ਨੇ ਰਲ ਕੇ ਤੇ ਸਾਡੀ ਜਿਹੜੀ ਕੌਮ ਦਾ ਨਸਲਕਾਸ਼ ਜਿਹੜਾ ਉਸ ਵੇਲੇ ਹੋ ਰਿਹਾ ਸੀਗਾ, ਉਹਦੇ ਨਾਲ ਐਡਮਿਨਿਸਟ੍ਰੇਸ਼ਨ ਪੁਲਿਸ ਰਲੀ ਹੋਈ ਸੀ ਔਰ ਪ੍ਰਸ਼ਾਸਨ ਵੀ ਰਲਿਆ ਹੋਇਆ ਸੀ। ਪਿਆ ਕੀ ਹੋ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਘਰ ਘਰ ਦੇ ਵਿੱਚੋਂ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਸਕੂਲਾਂ ਕਾਲਜਾਂ 'ਚ ਪੜ੍ਹਨ ਜਾਂਦੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਸੀ, ਜੇਲ੍ਹਾਂ ਵਿੱਚੋਂ ਕੱਢ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਤੇ ਇਹ ਇੱਕ ਅਹਿਮ ਮਸਲਾ ਕਿ ਜਿਹੜੇ ਪੰਚਾਇਤਾਂ ਨੇ ਵੀ ਬੱਚੇ ਪੇਸ਼ ਕਰਾਏ ਸੀਗੇ, ਉਹਨਾਂ ਨੂੰ ਵੀ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਤਾ। ਔਰ ਉਸ ਵੇਲੇ ਦਾ ਸੱਚ ਇਹ ਸੀਗਾ ਕਿ ਸਾਰੇ ਲੋਕਾਂ ਨੂੰ ਪਤਾ ਸੀ ਕਿ ਬੱਚੇ ਜਿਹੜੇ ਇਸ ਤਰ੍ਹਾਂ ਗੁੰਮ ਹੋ ਰਹੇ ਆ, ਕਤਲੇਆਮ ਹੋ ਰਿਹਾ ਹੈ, ਔਰ ਲੋਕਾਂ ਨੂੰ ਪਤਾ ਸੀਗਾ ਕਿ ਇਸ ਪਿੰਡ ਦੇ ਵਿੱਚ ਅੱਜ ਝੂਠਾ ਪੁਲਿਸ ਮੁਕਾਬਲਾ ਹੋਇਆ। ਤੇ ਮੁਕਾਬਲੇ ਦਾ ਮਤਲਬ ਇਹ ਸੀਗਾ ਕਿ ਉਹ ਬੱਚੇ ਤਾਂ ਮਰ ਜਾਂਦੇ ਸੀਗੇ ਪਰ ਕੋਈ ਪੁਲਿਸ ਵਾਲਾ ਜ਼ਖਮੀ ਤੱਕ ਨਹੀਂ ਸੀ ਹੁੰਦਾ। ਇਹਨੂੰ ਲੋਕ ਝੂਠਾ ਪੁਲਿਸ ਮੁਕਾਬਲਾ ਦਾ ਨਾਂ ਦਿੱਤਾ ਜਾਂਦਾ ਸੀਗਾ ਕਿਉਂਕਿ ਉਹਨਾਂ ਦੇ ਤਸ਼ੱਦਦ ਵੀ ਹੋਏ ਹੁੰਦੇ ਸੀਗੇ। ਤੇ ਫਿਰ ਉਹਨਾਂ ਦੀਆਂ ਲਾਸ਼ਾਂ ਜਦੋਂ ਪਰਿਵਾਰਾਂ ਨੂੰ ਮਿਲਦੀਆਂ ਸੀ ਤੇ ਸਮਝ ਲੱਗਦੀ ਕਿ ਇਹ ਤਾਂ ਤੁਰਨ ਜੋਗੇ ਨਹੀਂ, ਇਹਨਾਂ ਦੇ ਭੱਜਣ ਦੇ ਤਾਂ ਕਾਰਨ ਹੀ ਕੋਈ ਨਹੀਂ। ਤਾਂ ਉਹ ਵੇਲਾ ਇੱਕ ਇਹੋ ਜਿਹਾ ਸੀਗਾ ਕਿ ਦੁਨੀਆ ਤਰਾ ਕਰਦੀ ਸੀ, ਪੰਜਾਬ ਸਾਰੇ 'ਚ ਅੱਗ ਵਲ ਰਹੀ ਸੀ ਉਸ ਵੇਲੇ। ਤੇ ਜਸਵੰਤ ਸਿੰਘ ਨੂੰ ਵੀ ਇਹ ਸਾਰਾ ਜਿਹੜਾ ਉਹ ਕੁਛ ਡਾਟਾ ਇਕੱਠਾ ਕਰ ਰਹੇ ਸੀਗੇ, ਪਰਿਵਾਰ ਜਿਹੜੇ ਉਹਨਾਂ ਤੱਕ ਪਹੁੰਚ ਕਰਦੇ ਸੀ ਕਿਉਂਕਿ ਉਹ ਇਸੇ ਇਲਾਕੇ 'ਚ ਦਿਨ ਰਾਤ ਵਿਚਰਦੇ ਸੀ ਕਿ ਵੀ ਸਾਡਾ ਬੱਚਾ ਨਹੀਂ ਲੱਭ ਰਿਹਾ, ਸਾਡਾ ਬਜ਼ੁਰਗ ਨਹੀਂ ਲੱਭ ਰਿਹਾ। ਤਾਂ ਜਸਵੰਤ ਸਿੰਘ ਨੂੰ ਇਹ ਬੜਾ ਮਤਲਬ ਵਰੀਡ ਹੀ ਸੀਗਾ। ਇਸ ਲਈ ਉਹਨਾਂ ਨੇ ਫਿਰ ਜਿਹੜਾ ਉਹ ਘਰਾਂ ਵਿੱਚ ਜਾ ਕੇ ਉਹ ਰਿਕਾਰਡ ਇਕੱਠਾ ਕਰਨਾ ਭਾਈ ਜਸਵੰਤ ਸਿੰਘ ਉਹਨਾਂ ਦੇ ਜੇ ਆਪਾਂ ਪਿੱਛੇ ਜਾਈ ਰਿਕਾਰਡ ਤੇ ਤਾਂ ਉਹ ਇੱਕ ਬੈਂਕ ਜੌਬ ਕਰਨੇ ਵਾਲੇ ਇੱਕ ਬੰਦੇ ਸੀ ਤੇ ਫਿਰ ਉਹਨਾਂ ਨੂੰ ਕਿਵੇਂ ਇੱਧਰ ਲੱਗਿਆ ਵੀ ਮੈਂ ਇਸ ਪਾਸੇ ਨੂੰ ਡਾਟਾ ਇਕੱਠਾ ਕਰਾਂ ਕਿਉਂਕਿ ਕੋਈ ਮਕਸਦ। ਹੁਣ ਬੈਂਕ ਦੀ ਗੱਲ ਕੀਤੀ ਆ, ਉਹ ਬੈਂਕ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਸੀ ਉਸ ਵੇਲੇ ਤੇ ਉਹਨਾਂ ਦੇ 2 ਕਲੀਗ ਬੈਂਕ ਡਾਇਰੈਕਟਰ ਉਹ ਵੀ ਇਸ ਤਰ੍ਹਾਂ ਗੁੰਮ ਹੋ ਗਏ। ਔਰ ਜਦੋਂ ਇਹ ਸਰਦਾਰ ਪਿਆਰਾ ਸਿੰਘ ਸੁਲਤਾਨ ਨਾਂ ਦਾ ਸ਼ਖਸ ਸੀ, 60-65 ਸਾਲ ਦਾ ਸੀ ਤੇ ਉਹਨੂੰ ਯੂਪੀ ਤੋਂ ਲਿਆ ਕੇ ਉਹਨਾਂ ਨੇ ਇੱਥੇ ਪੁਲਿਸ ਤੇ ਉਹਨੂੰ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ। ਤੇ ਉਹਨਾਂ ਦੇ ਪਰਿਵਾਰ ਨਾਲ ਰਲ ਕੇ ਜਸਵੰਤ ਸਿੰਘ ਉਹਨਾਂ ਦੀ ਲਾਸ਼ ਲੱਭਣ ਗਏ ਵੀ ਪਤਾ ਕਰਨ ਗਏ ਕਿ ਦਰਗਿਆਨਾ ਮੰਦਿਰ ਦੇ ਵਿੱਚ ਪਿਆਰਾ ਸਿੰਘ ਦੀ ਜਿਹੜਾ ਸੰਸਕਾਰ ਕੱਲ ਹੋਇਆ। ਤਾਂ ਜਦੋਂ ਉਹਨਾਂ ਨੇ ਉੱਥੇ ਜਾ ਕੇ ਪੁੱਛਿਆ, ਉਹਨਾਂ ਦਾ ਪਰਿਵਾਰ ਚੰਗੀ ਵਾਕਫੀਅਤ ਵਾਲਾ ਪਰਿਵਾਰ ਸੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦਰਗਿਆਨਾ ਮੰਦਿਰ ਵਿੱਚ ਉਹਦਾ ਸੰਸਕਾਰ ਹੋ ਗਿਆ। ਜਦੋਂ ਉਹ ਪੁੱਛਣ ਵਾਸਤੇ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ ਤੇ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਰੋਜ਼ ਟਰੱਕ ਭਰ ਕੇ ਆਉਂਦੀਆਂ, ਇੱਥੇ ਤੇ ਰੋਜ਼ 8, 9, 10 ਕੋਈ ਗਿਣਤੀ ਨਹੀਂ ਆਉਂਦੀਆਂ ਤੇ ਸਾਨੂੰ ਨਹੀਂ ਪਤਾ ਵੀ ਇਹ ਲਾਸ਼ ਕਿਹਦੀ ਹੁੰਦੀ ਹੈ, ਕਿਵੇਂ ਹੁੰਦੀ ਹੈ। ਤਾਂ ਇੱਕ ਜਿਹੜੇ ਉਹ ਸੰਸਕਾਰ ਕਰਨ ਵਾਲੇ ਮੁਲਾਜ਼ਮ ਸੀ ਉਹਨੇ ਕਿਹਾ ਮਤਲਬ ਇੱਕ ਲਵਾਰਸ ਲਾਸ਼ਾਂ ਜਿਹੜੀਆਂ ਆਉਣੀਆਂ ਬੇਪਛਾਣੀਆਂ ਲਾਸ਼ਾਂ ਬੇਪਛਾਣੀਆਂ ਜਿਨ੍ਹਾਂ ਦਾ ਕੋਈ ਵਾਰਸ ਨਹੀਂ ਹੈ। ਤਾਂ ਉਹਨਾਂ ਨੇ ਫਿਰ ਇੱਕ ਰਜਿਸਟਰ ਸੀਗਾ ਉਹਨਾਂ ਕੋਲੇ, ਉਹਨਾਂ ਨੇ ਕਾਰਪੋਰੇਸ਼ਨ ਤੋਂ ਲੱਕੜ ਲੈਣੀ ਹੁੰਦੀ ਸੀਗੀ ਤੇ ਉਹ ਰਜਿਸਟਰ ਜਿਹੜਾ ਮੇਨਟੇਨ ਕੀਤਾ ਸੀ, ਉਹ ਜਦੋਂ ਪੁਲਿਸ ਵਾਲਾ ਮੁਕਾਬਲਾ ਬਣਾ ਕੇ ਲਿਆਉਂਦਾ ਸੀ ਉਹਦੇ ਵਿੱਚ ਉਹ ਲਿਖ ਦਿੰਦਾ ਸੀਗਾ ਕਿ ਇਹ ਬੰਦਾ ਇਹਦਾ ਇਹ ਨਾਮ, ਉਹਦੇ ਫਾਦਰ ਦਾ ਨਾਮ ਲਿਖਿਆ ਸੀ, ਇਹ ਵੀ ਲਿਖਿਆ ਸੀ ਕਿ ਕਿਹੜਾ ਥਾਣੇਦਾਰ ਇਹ ਲਾਸ਼ ਲੈ ਕੇ ਆਇਆ। ਤੇ ਅਖੀਰ ਦੇ ਵਿੱਚ ਉਹਨੂੰ ਕਿਉਂਕਿ ਚੋਰੀ ਛੁਪੇ ਜਿਹੜੇ ਸੰਸਕਾਰ ਹੋ ਰਹੇ ਸੀ, ਅਖੀਰ ਵਿੱਚ ਉਹਨਾਂ ਨੇ ਲਿਖਤਾ ਕਿ ਇਹ ਲਾਵਾਰਸ ਹੈ। ਬੜਾ ਵੱਡਾ ਆਇਡੈਂਟੀਟੀ ਹੋਣ ਤੋਂ ਬਾਵਜੂਦ ਵੀ ਉਹ ਲਾਵਾਰਸ ਵੀ ਸਭ ਕੁਝ ਤਾਂ ਲਿਖੀ ਬੈਠੇ ਆਂ ਤੇ ਹੁਣ ਇਹ ਲਾਸ਼ ਨਹੀਂ ਹੋ ਸਕਦੀ। ਉਹਨਾਂ ਨੇ ਆ ਕੇ ਫਿਰ ਸ਼ਮਸ਼ਾਨ ਘਾਟਾਂ ਚੋਂ ਆ ਕੇ ਫਿਰ ਉੱਥੇ ਗਏ ਤੇ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਨੇ ਨਾਲ ਉਹਨਾਂ ਰਜਿਸਟਰ ਉਹਨਾਂ ਨੂੰ ਫੋਟੋਸਟੈਟ ਕਰਾ ਲਿਆ ਸਾਰਾ ਰਿਕਾਰਡ। ਤਾਂ ਫਿਰ ਉਹਨਾਂ ਨੇ ਜਦੋਂ ਰਿਕਾਰਡ ਉਹਨਾਂ ਨੇ ਪ੍ਰੈਸ ਵਿੱਚ ਇੱਕ ਰਿਲੀਜ਼ ਕੀਤੀ ਕਿ ਜਿਹੜੇ ਇਸ ਤਰ੍ਹਾਂ ਮੈਂ ਉਹਨਾਂ ਨੂੰ ਮੇਰੇ ਕੋਲੇ ਉਹਨਾਂ ਦਾ ਰਿਕਾਰਡ ਸ਼ਮਸ਼ਾਨ ਘਾਟ ਦਰਗਿਆਨਾ ਮੰਦਿਰ ਗਏ, ਫਿਰ ਉਹਨਾਂ ਨੂੰ
ਲੱਗਿਆ ਵੀ ਜੇ ਇੱਥੇ ਆ ਤੇ ਫਿਰ ਤਰਨਤਾਰਨ ਪੱਟੀ ਦੇ ਵਿੱਚ ਵੀ ਇੱਕ ਕੁਛ ਹੈਗਾ ਉਸ ਵੇਲੇ ਦਾ ਇਹ ਜ਼ਿਲ੍ਹਾ ਸੀ ਜ਼ਿਲ੍ਹਾ ਜੀ। ਤੇ ਫਿਰ ਜਦੋਂ ਉਹਨਾਂ ਨੇ ਇਹ ਸਾਰਾ ਰਿਕਾਰਡ ਕੱਢ ਲਿਆ ਤੇ ਫਿਰ ਉਹਨਾਂ ਨੇ ਆਪ ਨੂੰ ਚੈਲੰਜ ਕਰਤਾ। ਇਸ ਗੱਲ ਨੇ ਕਿਹਾ ਨਹੀਂ ਇਹ ਬੰਦਾ ਝੂਠ ਮਾਰਦਾ ਹੈ, ਕਿਉਂਕਿ KPSB ਸੀ ਮੌਕੇ ਦਾ ਡੀਜੀਪੀ ਸੀ ਮੌਕੇ ਦਾ ਡੀਜੀਪੀ ਸੀ, ਜੀ। ਉਹ ਸਾਰੀ ਜ਼ਿੰਮੇਵਾਰੀ ਉਹਦੇ ਤੇ ਮਾਰਦਾ ਹੀ ਲੱਭ ਰਿਹਾ। 3 ਸ਼ਰਨਾਰਥੀ ਬੱਚਾ ਸੀ ਉੱਥੇ। 3000 ਲਾਸ਼ਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਜੀ, ਹੁਣ ਆਇਡੈਂਟੀਫਾਈ ਹੋ ਗਈਆਂ, ਕੁਝ ਅੱਧੀਆਂ ਅਧੂਰੀਆਂ ਜਿਨ੍ਹਾਂ ਦਾ ਫਿਰ ਡੀਜੀਪੀ ਨੂੰ ਚੈਲੰਜ ਫੌਰਨ ਕੰਮ ਕਰਦਾ ਕਹਿੰਦਾ ਜੀ ਉਹ ਦਿਹਾੜੀਆਂ ਕਰਦੇ ਆ ਤੇ ਜਾਂ ਉਹ ਬੈਗਰ ਆ ਜਾਂ ਉਹ ਬੰਗਲਾਦੇਸ਼ੀ ਬੰਦੂਕ ਸਾਹਮਣੇ ਨੂੰ ਵੜ ਡਿੱਗ ਸਕਦਾ ਇਹਦੇ ਨਾਲ। ਤਾਂ ਜਸਵੰਤ ਸਿੰਘ ਨੂੰ ਲੱਗਿਆ ਵੀ ਇਹ ਹੁਣ ਮੈਨੂੰ ਵੀ ਕੰਮ ਕਰ ਸਕਦਾ। ਉਹਨਾਂ ਨੇ ਫਿਰ ਉਸ ਵੇਲੇ ਇੱਕ ਪ੍ਰੈਸ ਦਿੱਤਾ ਜਿਹੜਾ ਅਸੀਂ ਕੋਰਟ ਦੇ ਵਿੱਚ ਵੀ ਲਾਇਆ। ਉਹਨਾਂ ਦੀ ਇੱਕ ਜਸਟ ਵਸੀਅਤ ਹੈ ਕੌਮ ਦੇ ਨਾਂ, ਇੱਕ ਵਸੀਅਤ ਹੈ। ਕੀ ਪ੍ਰੈਸ ਹਾਂਜੀ ਮੈਂ ਦੱਸਦੀ ਹਾਂ। ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਇਹ ਕੰਮ ਪ੍ਰੋਫੈਸ਼ਨ ਦੇ ਤੌਰ ਤੇ ਨਹੀਂ ਕਰਦਾ, ਮੈਂ ਇਹ ਕੰਮ ਰਾਜਨੀਤੀ ਦੇ ਤੌਰ ਤੇ ਵੀ ਨਹੀਂ ਕਰਦਾ, ਕੰਮ ਮਨੁੱਖਤਾ ਦੇ ਭਲੇ ਲਈ ਕਰਦਾ। ਤੁਸੀਂ ਸਾਡੀ ਕੌਮ ਦੀ ਇੱਕ ਵਾਰੀ ਤੁਸੀਂ ਵਾਢੀ ਧਰੀ ਹੋਈ ਹੈ। ਤਾਂ ਉਹ ਜਦੋਂ ਇਹਨਾਂ ਨੇ ਇਹ ਗੱਲ ਕਹੀ ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਹਟਦਾ ਨਹੀਂ ਹੈ। ਤੇ ਜਸਵੰਤ ਸਿੰਘ ਨੇ ਵੀ ਸੋਚਿਆ ਕਿ ਕਰ ਸਕਦੇ ਆ, ਕਿਉਂਕਿ ਲੋਕ ਕਚਹਿਰੀ ਵਿੱਚ ਵੀ ਉਸੇ ਪ੍ਰੈਸ ਨੋਟ ਦਾ ਇੱਕ ਹਿੱਸਾ ਹੈ। ਉਹਨਾਂ ਨੇ ਮੈਂ ਕਾਨੂੰਨ ਵਿੱਚ ਜਾਊਂਗਾ, ਜੇ ਕਾਨੂੰਨ ਨਹੀਂ ਸੁਣਦਾ ਤੇ ਮੈਂ ਲੋਕ ਕਚਹਿਰੀ ਵਿੱਚ ਵੀ ਨਹੀਂ ਮੇਰੀ ਸੁਣਦੇ ਤੇ ਮੈਂ ਪ੍ਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ। ਇਹੋ ਜਾਣਾ ਪਿਆ। ਹਾਂਜੀ